With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ. And it's just, representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿੰਦਰ ਸਿੰਘ ਮੀਰਥਲ। ਤੁਸੀਂ ਦੇਖ ਰਹੇ ਹੋ TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਇਸ ਸ਼ੋਅ ਦੇ ਵਿੱਚ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾਂ ਮਾਰੀਆਂ ਨੇ ਤੇ ਮਾਣ-ਤਾਣ ਹਾਸਲ ਕੀਤਾ ਹੈ। ਤੇ ਜੀ ਹਾਂ, ਅੱਜ ਇੱਕ ਅਜਿਹੀ ਸ਼ਖਸੀਅਤ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਹੈ ਜਿਨ੍ਹਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਉਹਨਾਂ ਤੇ ਤਰਸ ਖਾ ਕੇ ਉਹਨਾਂ ਨੂੰ ਮਾਣ ਹਾਸਲ ਹੋਇਆ ਪਹਿਲੀ ਬੀਬੀ ਹੋਣ ਦਾ, ਜਿਨ੍ਹਾਂ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਸਤ ਲਿਖਿਤ ਸਰੂਪ ਤਿਆਰ ਕੀਤੇ ਨੇ। ਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ ਤੇ ਜਾਣਦੇ ਹਾਂ ਇਹਨਾਂ ਦੇ ਜ਼ਿੰਦਗੀ ਦੇ ਸਫ਼ਰ ਨੂੰ ਅਤੇ ਕਿਸ ਤਰ੍ਹਾਂ ਇਹਨਾਂ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹਸਤ ਲਿਖਿਤ ਸਰੂਪ ਤਿਆਰ ਕੀਤਾ। ਸੋ ਸਭ ਤੋਂ ਪਹਿਲਾਂ ਸਾਡੇ ਸਟੂਡੀਓ ਵਿੱਚ ਆਪ ਜੀ ਦਾ ਆਉਣ ਤੇ ਬਹੁਤ-ਬਹੁਤ ਧੰਨਵਾਦ ਜੀ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੀਬੀ, ਜੇਕਰ ਗੱਲ ਕਰੀਏ ਤਾਂ ਜ਼ਿੰਦਗੀ ਦੇ ਵਿੱਚ ਬੜੇ ਤਣਾਅ ਹੁੰਦੇ ਨੇ। ਜ਼ਿੰਦਗੀ ਦੇ ਵਿੱਚ ਘਰ ਗ੍ਰਸਤੀ ਦੇ ਵਿੱਚ ਵਿਚਰਦਿਆਂ ਹੋਇਆਂ ਇਨਸਾਨ ਨੂੰ ਉਸ ਘਰ ਗ੍ਰਸਤੀ ਦੇ ਕੰਮਾਂ ਚੋਂ ਨਿਕਲਣ ਦਾ ਸਮਾਂ ਨਹੀਂ ਮਿਲਦਾ। ਇਹ ਕਿਸ ਤਰ੍ਹਾਂ ਗੁਰੂ ਮਹਾਰਾਜ ਦੀ ਮਿਹਰ ਹੋਈ ਕਿ ਆਪ ਜੀ ਦੇ ਅੰਦਰ ਇਹ ਫੁਰਨਾ ਬਣਿਆ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਸਰੂਪ ਜਿਹੜਾ ਹੈ ਹੱਥ ਨਾਲ ਲਿਖਿਆ ਜਾਏ? ਜੀ ਵੀਰ ਜੀ, ਇੱਕ ਸਮਾਂ ਮੇਰੀ ਜ਼ਿੰਦਗੀ ਦੇ ਵਿੱਚ ਸੀਗਾ ਕਿਉਂਕਿ ਮੈਂ ਇੱਕ ਗੁਰਸਿੱਖ ਪਰਿਵਾਰ ਦੇ ਵਿੱਚ ਹੀ ਮੇਰਾ ਜਨਮ ਹੋਇਆ ਤੇ ਪਰ ਮੇਰਾ ਜੋ ਖਿਆਲਾਤ ਸੀਗੇ ਉਹ ਗੁਰਸਿੱਖੀ ਦੇ ਨਾਲ ਬਿਲਕੁਲ ਮੈਚ ਨਹੀਂ ਕਰਦੇ ਸੀਗੇ। ਮੈਂ ਉਸ ਤੋਂ ਬਿਲਕੁਲ ਆਪੋਜ਼ਿਟ ਚੱਲਦੀ ਸੀਗੀ ਹਮੇਸ਼ਾ। ਤੇ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਮੇਰੇ ਮਨ ਦੇ ਵਿੱਚ ਫੁਰਨਾ ਪਾਇਆ ਕਿ ਘਰ ਦੇ ਵਿੱਚ ਗੁਰਸਿੱਖੀ ਮਾਹੌਲ ਹੁੰਦਾ ਸੀਗਾ। ਤੇ ਬਹੁਤ ਸਾਲ ਪਹਿਲਾਂ ਮੇਰੇ ਡੈਡੀ ਜੀ ਦੇ ਨਾਲ 에ਅਰ ਫੋਰਸ ਦੇ ਵਿੱਚ ਹੋਇਆ ਕਰਦੇ ਸਨ ਰਾਮ ਸਿੰਘ ਜੀ ਢਿੱਲੋਂ, ਤੇ ਉਹ ਅੰਮ੍ਰਿਤਸਰ ਦੇ ਹੀ ਵਾਸੀ ਸਨ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਸਰੂਪ ਤਿਆਰ ਕੀਤਾ ਸੀਗਾ। ਤੇ ਇੱਕ ਵਾਰੀ ਇਸ ਤਰ੍ਹਾਂ ਦਾ ਸਮਾਂ ਬਣਿਆ ਕਿ ਅਸੀਂ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਆਏ ਤੇ ਪਿਤਾ ਜੀ ਨੇ ਕਿਹਾ ਕਿ ਤੁਸੀਂ ਇਹਨਾਂ ਦੇ ਜੋ ਹੱਥ ਲਿਖਤ ਸਰੂਪ ਉਹਨਾਂ ਨੇ ਤਿਆਰ ਕੀਤਾ ਹੈ ਉਹਦੇ ਦਰਸ਼ਨ ਕਰਨ ਚੱਲਦੇ ਆ। ਤੇ ਉਸ ਸਰੂਪ ਦੇ ਜਦੋਂ ਦਰਸ਼ਨ ਕੀਤੇ ਨੇ ਤੇ ਉਦੋਂ ਮਨ ਦੇ ਵਿੱਚ ਇੱਕ ਵਿਚਾਰ ਆਇਆ, ਕਿਉਂਕਿ ਉਸ ਤੋਂ ਪਹਿਲਾਂ ਮੈਂ ਇੱਕ ਅਜੀਤ ਨਿਊਜ਼ਪੇਪਰ ਪੜ੍ਹਿਆ ਕਰਦੀ ਸੀਗੀ। ਉਹਦੇ ਵਿੱਚ ਇੱਕ ਕਾਲਮ ਆਇਆ ਕਰਦਾ ਸੀਗਾ, ਕੋਈ ਵੀ ਲੇਡੀਜ਼ ਬੀਬੀਆਂ ਫਸਟ ਜਿਨ੍ਹਾਂ ਨੇ ਕੋਈ ਕੰਮ ਕੀਤਾ ਹੈ, ਜਿਵੇਂ ਆਪਾਂ ਕਿਰਨ ਬੇਦੀ ਜੀ ਨੂੰ ਫਸਟ IPS ਆਫੀਸਰ ਕਹਿ ਲੈਂਦੇ ਆ।
ਤੇ ਉਹ ਜਦੋਂ ਮੈਂ ਨਿਊਜ਼ਪੇਪਰ ਪੜ੍ਹਿਆ ਕਰਦੀ ਸੀ ਤੇ ਮਨ ਦੇ ਵਿੱਚ ਖਿਆਲ ਆਂਦਾ ਸੀਗਾ ਕਿ ਜੀਵਨ ਮਿਲਿਆ ਗੁਰੂ ਸਾਹਿਬ ਨੇ ਦਿੱਤਾ ਹੈ ਤੇ ਕਿ ਕੋਈ ਅਨੋਖਾ ਕਾਰਜ ਕਰਨਾ ਚਾਹੀਦਾ ਹੈ ਜ਼ਰੂਰ। ਤੇ ਜਦੋਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਉਹ ਗੁਰੂ ਗ੍ਰੰਥ ਸਾਹਿਬ ਹੱਥ ਲਿਖਤ ਜਿਹੜੇ ਰਾਮ ਸਿੰਘ ਢਿੱਲੋਂ ਜੀ ਨੇ ਲਿਖੇ ਸੀ, ਤੇ ਜਦੋਂ ਉਸ ਸਰੂਪ ਦੇ ਦਰਸ਼ਨ ਕੀਤੇ ਨੇ ਤਾਂ ਉਹ ਜਿਹੜਾ ਮਨ ਦੇ ਵਿੱਚ ਇੱਕ ਵਲਵਲਾ ਸੀਗਾ ਕਿ ਕੁਝ ਕਰਨਾ ਹੈ, ਤੇ ਉਹ ਦੋਨੋਂ ਚੀਜ਼ਾਂ ਜਿਹੜੀਆਂ ਉਹ ਆਪਸ ਦੇ ਵਿੱਚ ਕਲਿੱਕ ਕੀਤੀਆਂ ਤੇ ਉੱਥੇ ਹੀ ਜੋ ਹੈ ਮਨ ਦੇ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਾਂ। ਤੇ ਉਹਦੇ ਵਾਸਤੇ ਫਿਰ ਪਿਤਾ ਜੀ ਦੇ ਨਾਲ ਸਲਾਹ ਮਸ਼ਵਰਾ ਕੀਤਾ ਗਿਆ, ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੈਂ ਉਸ ਟਾਈਮ ਗੁਰਸਿੱਖੀ ਦੇ ਨਾਲ ਬਿਲਕੁਲ ਵੀ ਨਹੀਂ ਸੀ ਜੁੜੀ ਹੋਈ। ਤੇ ਜਦੋਂ ਮੈਂ ਉਹਨਾਂ ਦੇ ਨਾਲ ਗੱਲ ਕੀਤੀ ਕਿ ਮੈਂ ਪਿਤਾ ਜੀ ਲਿਖਣਾ ਚਾਹੁੰਦੀ ਹਾਂ ਗੁਰੂ ਗ੍ਰੰਥ ਸਾਹਿਬ, ਤੇ ਉਹਨਾਂ ਨੇ ਉਸ ਟਾਈਮ ਮੈਨੂੰ ਕਿਹਾ ਕਿ ਤੁਹਾਨੂੰ ਪਹਿਲਾਂ ਅੰਮ੍ਰਿਤ ਛਕਣਾ ਪਏਗਾ। ਤੇ ਇੱਕ ਵਾਰੀ ਤੇ ਉਹ ਵਿਚਾਰ ਮੈਨੂੰ ਛੱਡ ਦੇਣਾ ਪਿਆ ਕਿ ਕਿਉਂਕਿ ਮੇਰੇ ਮਨ 'ਚ ਵਿਚਾਰ ਸੀ ਕਿ ਮੈਂ ਕਦੇ ਅੰਮ੍ਰਿਤ ਨਹੀਂ ਛਕਾਂਗੀ ਲਾਈਫ ਦੇ ਵਿੱਚ। ਤੇ ਉਸ ਟਾਈਮ ਮੈਂ ਜੋ ਹੈ ਇਹ ਵਿਚਾਰ ਆਪਣੇ ਮਨ ਵਿੱਚੋਂ ਕੱਢ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਆਪ ਮੇਰੀ ਬਾਂਹ ਫੜੀ, ਮੈਨੂੰ ਅੰਮ੍ਰਿਤ ਛਕਾਇਆ ਤੇ ਮੈਨੂੰ ਇਸ ਲਾਇਕ ਬਣਾਇਆ ਕਿ ਮੈਂ ਦੁਬਾਰਾ ਗੁਰੂ ਗ੍ਰੰਥ ਸਾਹਿਬ ਲਿਖਣ ਦਾ ਵਿਚਾਰ ਜਿਹੜਾ ਉਹ ਫੁਰਨਾ ਦੁਬਾਰਾ ਮੇਰੇ ਮਨ ਦੇ ਵਿੱਚ ਫੁਰਿਆ ਤੇ ਗੁਰੂ ਸਾਹਿਬ ਨੇ ਸੇਵਾ ਆਪ ਲਈ ਮੇਰੇ ਕੋਲੋਂ। ਬਿਲਕੁਲ ਜੀ, ਬਿਲਕੁਲ। ਜਿਵੇਂ ਕਿ ਕਮਲਜੀਤ ਕੌਰ ਜੀ, ਜਿਵੇਂ ਤੁਸੀਂ ਦੱਸਿਆ ਕਿ ਗੁਰੂ ਮਹਾਰਾਜ ਜੀ ਨੇ ਆਪ ਮਿਹਰ ਕੀਤੀ, ਆਪ ਬਾਂਹ ਫੜੀ ਤੇ ਆਪ ਪਾਸੋਂ ਇਹ ਸੇਵਾ ਕਰਵਾ ਲਈ। ਅਸੀਂ ਜਾਣਨਾ ਚਾਹਾਂਗੇ ਕਿ ਆਪ ਜੀ ਦਾ ਜਿਹੜਾ ਬਚਪਨ ਹੈ ਉਹ ਕਿਸ ਤਰ੍ਹਾਂ ਦਾ ਸੀਗਾ, ਕਿਸ ਤਰ੍ਹਾਂ ਦਾ ਬੀਤਿਆ, ਐਜੂਕੇਸ਼ਨ ਕਿੱਥੋਂ ਹੋਈ? ਜੀ, ਮੇਰਾ ਜਨਮ ਵੀਰ ਜੀ 24 ਜਨਵਰੀ 1976 ਨੂੰ ਆਗਰੇ ਹੋਇਆ, ਕਿਉਂਕਿ ਮੇਰੇ ਪਿਤਾ ਜੀ 에ਅਰਫੋਰਸ ਵਿੱਚ ਸਨ। ਉਸ ਟਾਈਮ ਉਹ ਆਗਰੇ ਪੋਸਟਡ ਸੀਗੇ, ਉੱਥੇ ਮੇਰਾ ਜਨਮ ਹੋਇਆ। ਤੇ ਘਰ ਦੇ ਵਿੱਚ ਮੈਂ ਦੱਸਿਆ ਤੁਹਾਨੂੰ ਸਿੱਖੀ ਮਾਹੌਲ ਸੀਗਾ। ਐਕਚੁਅਲੀ ਮੈਂ ਜੋ ਸਮਝਦੀ ਹਾਂ ਕਿ ਜੋ ਘਰ ਦੇ ਵਿੱਚ ਮਾਹੌਲ ਹੁੰਦਾ ਹੈ ਸਾਡੇ, ਜਾਂ ਸਪੈਸ਼ਲੀ ਗੁਰਸਿੱਖੀ ਮਾਹੌਲ ਹੈ, ਕਿਸੇ ਵੀ ਧਰਮ ਦੇ ਨਾਲ ਰਿਲੇਟਡ ਸਾਡਾ ਧਾਰਮਿਕ ਪਰਿਵਾਰ ਹੁੰਦਾ ਹੈ, ਤੇ ਉਹਦਾ ਫਲ ਕਿਤੇ ਨਾ ਕਿਤੇ ਬੱਚਿਆਂ ਨੂੰ ਜ਼ਰੂਰ ਅੱਗੇ ਮਿਲ ਜਾਂਦਾ ਹੈ। ਤੇ ਮੈਂ ਆਪਣੀ ਐਗਜ਼ਾਮਪਲ ਇੱਥੇ ਲੈਂਦੀ ਹਾਂ। ਤੇ ਉਸ ਤੋਂ ਬਾਅਦ ਜਿਹੜੀ ਸਕੂਲਿੰਗ ਹੈ ਸਾਡੀ, ਉਹ ਵੀ ਸਾਰੀ ਦੀ ਸਾਰੀ ਸਾਡੀ ਸੈਂਟਰ ਸਕੂਲ 'ਚ ਹੋਈ ਹੈ, ਕਿਉਂਕਿ ਡੈਡੀ ਜੀ ਸਾਡੇ 에ਅਰਫੋਰਸ ਵਿੱਚ ਸੀਗੇ। ਤੇ ਸਕੂਲਿੰਗ ਸਾਡੀ ਸਾਰੀ 에ਅਰਫੋਰਸ ਦੇ ਵਿੱਚ ਹੋਈ ਹੈ। ਤੇ ਬਚਪਨ ਦੇ ਵਿੱਚ ਹੀ ਅਸੀਂ ਮੰਮੀ ਡੈਡੀ ਉਹਨਾਂ ਦੇ ਨਾਲ ਗੁਰਦੁਆਰਾ ਸਾਹਿਬ ਜਾਣਾ ਹੈ, ਪਾਠ ਕੀਤੇ ਬਿਨਾਂ ਉਹਨਾਂ ਨੇ ਸਾਨੂੰ ਪ੍ਰਸ਼ਾਦਾ ਨਹੀਂ ਦੇਣਾ ਸਵੇਰੇ। ਤੇ ਗੁਰਦੁਆਰਾ ਸਾਹਿਬ ਜਾਣਾ ਹੈ, ਕੀਰਤਨ ਸੁਣਨਾ ਹੈ। ਤੇ ਉਸ ਤੋਂ ਬਾਅਦ ਕੀਰਤਨ ਕਰਨ ਦੀ ਵੀ ਜਿਹੜੀ ਹੈ ਹੌਲੀ ਹੌਲੀ ਚੇਟਕ ਲੱਗ ਗਈ ਸੀ ਬਚਪਨ ਦੇ ਵਿੱਚ। ਪਰ ਇਹ ਸਾਰਾ ਕੁਝ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਦੋਂ ਟੀਨੇਜ ਦੇ ਵਿੱਚ ਆਈਆਂ ਤਾਂ ਇਹ ਸਾਰਾ ਕੁਝ ਖਤਮ ਹੋ ਗਿਆ ਸੀਗਾ ਇੱਕ ਵਾਰੀ, ਕਿਉਂਕਿ ਤੁਹਾਨੂੰ ਪਤਾ ਹੈ ਟੀਨੇਜ ਦੇ ਵਿੱਚ ਮਨ ਇੱਕ ਬੜਾ ਚੰਚਲ ਹੋ ਜਾਂਦਾ ਹੈ। ਜੀ ਬਿਲਕੁਲ। ਹਾਂਜੀ, ਤੇ ਜਿਹੜਾ ਪਰ ਬਚਪਨ ਤੋਂ ਜੋ ਸਾਨੂੰ ਇੱਕ ਸਿੱਖੀ ਵਾਲਾ ਜਾਗ ਜਿਹੜਾ ਉਹ ਸਾਡੇ ਅੰਦਰ ਕਿਤੇ ਨਾ ਕਿਤੇ ਲਗਾ ਦਿੱਤਾ ਗਿਆ ਸੀਗਾ ਗੁਰੂ ਸਾਹਿਬ ਵੱਲੋਂ, ਮਾਤਾ ਪਿਤਾ ਵੱਲੋਂ, ਤੇ ਉਹ ਚੀਜ਼ ਜਿਹੜੀ ਹੈ ਉਹ ਅੱਗੇ ਜਾ ਕੇ ਪ੍ਰਫੁੱਲਿਤ ਹੋਈ ਹੈ। ਜੀ ਬਿਲਕੁਲ। ਬੀਬੀ ਜੀ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਪ੍ਰੇਰਨਾ ਮਿਲੀ ਇੱਕ ਪਰਿਵਾਰ ਦੇ ਵਿੱਚੋਂ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਲਿਖਣਾ ਹੈ, ਅਖਬਾਰਾਂ ਦੀ ਕਟਿੰਗ ਤੋਂ ਤੁਸੀਂ ਲਿੱਤਾ, ਉਸ ਤੋਂ ਬਾਅਦ ਤੁਸੀਂ ਦਰਸ਼ਨ ਕੀਤੇ ਹਸਤ ਲਿਖਿਤ ਸਰੂਪ ਦੇ। ਜਿਸ ਵੇਲੇ ਆਪ ਜੀ ਨੇ ਮਨ ਦੇ ਵਿੱਚ ਇਹ ਧਾਰਨਾ ਬਣਾਈ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹਸਤ ਲਿਖਿਤ ਸਰੂਪ ਤਿਆਰ ਕਰਨਾ ਹੈ, ਉਹਦੇ ਲਈ ਤੁਸੀਂ ਕਿਸ ਤਰ੍ਹਾਂ ਪ੍ਰਿਪੇਅਰ ਹੋਏ, ਕੀ ਪ੍ਰੈਕਟਿਸ ਕੀਤੀ, ਕੀ ਤਿਆਰੀ ਸ਼ੁਰੂ ਕੀਤੀ ਤੁਸੀਂ ਲਿਖਣ ਤੋਂ ਪਹਿਲਾਂ? ਲਿਖਣ ਦਾ ਜਿਹੜਾ ਕਾਰਜ ਹੈ ਵੀਰ ਜੀ, ਕਿਉਂਕਿ ਲਿਖਣਾ ਹੈ ਤੇ ਸਾਨੂੰ ਜਿਹੜੀ ਜੋ ਵੀ ਲਿਪੀ ਹੈ, ਜਾਂ ਅਸੀਂ ਇੰਗਲਿਸ਼ ਲਿਖਣੀ ਹੈ, ਜਾਂ ਅਸੀਂ ਹਿੰਦੀ ਲਿਖਣੀ ਹੈ, ਜਾਂ ਪੰਜਾਬੀ ਲਿਖਣੀ ਹੈ, ਸਾਨੂੰ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਕਿ ਸਾਨੂੰ ਉਹਦੇ ਅੱਖਰਾਂ ਦੀ ਬਣਤਰ ਆਉਣੀ ਚਾਹੀਦੀ ਹੈ। ਤੇ ਇੱਥੇ ਸਭ ਤੋਂ ਅਹਿਮ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਉਹ ਇਹ ਹੈ ਕਿ ਅਸੀਂ ਪੰਜਾਬੀ ਸਬਜੈਕਟ ਜਿਹੜਾ ਹੈ ਉਹ ਮੈਂ ਆਪਣੇ ਸਕੂਲ ਤੋਂ ਲੈ ਕੇ ਕਾਲਜ ਲੈਵਲ ਤੱਕ ਕਦੇ ਵੀ ਨਹੀਂ ਪੜ੍ਹਿਆ, ਕਿਉਂਕਿ ਸੈਂਟਰ ਸਕੂਲਸ ਦੇ ਵਿੱਚ ਪੰਜਾਬੀ ਸਬਜੈਕਟ ਨਹੀਂ ਹੋਇਆ ਕਰਦਾ ਸੀਗਾ, ਈਵਨ ਕਿ ਆਪਸ਼ਨਲ ਵੀ ਨਹੀਂ ਹੋਇਆ ਕਰਦਾ ਸੀਗਾ, ਤੇ ਸਾਨੂੰ ਪੰਜਾਬੀ ਲਿਖਣ ਬਾਰੇ ਕੁਝ ਵੀ ਨਹੀਂ ਪਤਾ ਸੀਗਾ। ਤੇ ਜਦੋਂ ਸਰੂਪ ਲਿਖਣ ਦਾ ਵਿਚਾਰ ਮਨ ਦੇ ਵਿੱਚ ਆਇਆ ਹੈ ਤੇ ਪਿਤਾ ਜੀ ਨੇ ਕਿਹਾ ਕਿ ਤੁਸੀਂ ਇੱਕ ਵਾਰੀ ਬੈਠ ਕੇ ਮੈਨੂੰ ਜਪਜੀ ਸਾਹਿਬ ਹੂਬਹੂ ਜਿਸ ਤਰ੍ਹਾਂ ਇੱਕ ਸੈਂਚੀ ਦੇ ਵਿੱਚ ਲਿਖਿਆ ਹੋਇਆ ਹੈ, ਉਹਨੀਆਂ ਹੀ ਲਾਈਨਸ ਤੇ ਉਹਨੇ ਹੀ ਅੰਗ ਬਣਾ ਕੇ ਤੇ ਤੁਸੀਂ ਮੈਨੂੰ ਉਹ ਜਪਜੀ ਸਾਹਿਬ ਲਿਖ ਕੇ ਦਿਖਾਓ। ਜਦੋਂ ਉਹ ਜਪਜੀ ਸਾਹਿਬ ਮੈਂ ਲਿਖਿਆ ਵੀਰ ਜੀ, ਕਿਉਂਕਿ ਅੱਖਰਾਂ ਦੀ ਬਣਤਰ ਦੀ ਪਤਾ ਨਹੀਂ ਹੈ ਕਿਵੇਂ ਬਣਾਉਣੇ ਨੇ, ਪਰ ਉਹ ਦੇਖ ਦੇਖ ਕੇ ਬਣਾ ਦਿੱਤੀ ਗਈ ਹੈ। ਤੇ ਜਦੋਂ ਉਹ ਹੈਂਡਰਾਈਟਿੰਗ ਮੈਂ ਦੇਖਦੀ ਆ ਆਪਣੀ, ਤੇ ਮੈਨੂੰ ਲੱਗਿਆ ਕਿ ਨਹੀਂ, ਐਨੀ ਪੂਰ ਹੈਂਡਰਾਈਟਿੰਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲਿਖਣਾ ਕੋਈ ਮਾਇਨੇ ਨਹੀਂ ਰੱਖਦਾ, ਨਹੀਂ ਲਿਖਣਾ ਚਾਹੀਦਾ ਮੈਨੂੰ। ਤੇ ਉਸ ਟਾਈਮ ਵੀ ਮੈਂ ਇੱਕ ਵਾਰੀ ਆਪਣਾ ਆਈਡੀਆ ਡ੍ਰੌਪ ਕੀਤਾ ਸੀ ਤੇ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਸੀਗਾ ਕਿ ਪਿਤਾ ਜੀ ਮੈਂ ਇੰਨੀ ਗੰਦੀ ਹੈਂਡਰਾਈਟਿੰਗ ਦੇ ਵਿੱਚ ਸਰੂਪ ਨਹੀਂ ਲਿਖਾਂਗੀ। ਤੇ ਪਰ ਉਹਨਾਂ ਨੇ ਮੈਨੂੰ ਇੰਨੀ ਹੱਲਾਸ਼ੇਰੀ ਦਿੱਤੀ, ਉਹਨਾਂ ਨੇ ਮੈਨੂੰ ਇੰਨਾ ਮੋਟੀਵੇਟ ਕੀਤਾ, ਉਹ ਕਹਿੰਦੇ ਕਿ ਨਹੀਂ ਬੇਟਾ ਫਿਰ ਲਿਖੋ ਫਿਰ ਲਿਖੋ। ਤੇ ਇਸ ਤਰ੍ਹਾਂ ਕਰਦੇ ਕਰਦੇ ਜੋ ਹੈ ਮੇਰੀ ਹੈਂਡਰਾਈਟਿੰਗ ਦੇ ਵਿੱਚ ਥੋੜੀ ਇੰਪਰੂਵਮੈਂਟ ਆਈ। ਤੇ ਉਸ ਤੋਂ ਬਾਅਦ ਮੈਂ ਕਿਉਂਕਿ ਪਹਿਲਾਂ ਮੈਂ ਊੜਾ ਐੜਾ ਸਿੱਖਿਆ ਨਹੀਂ ਸੀ, ਤੇ ਉਸ ਤੋਂ ਬਾਅਦ ਮੈਂ ਬਹੁਤ ਸਾਰਾ ਸਮਾਂ ਲਗਾ ਕੇ ਜਿਹੜਾ ਊੜਾ ਐੜਾ ਲਿਖਣ ਦੀ ਪ੍ਰੈਕਟਿਸ ਕੀਤੀ। ਤੇ ਮੈਂ ਉਸ ਟਾਈਮ ਫੈਸ਼ਨ ਡਿਜ਼ਾਈਨਰ ਸੀ, ਇੰਸਟ੍ਰਕਟਰ ਸੀ ਫੈਸ਼ਨ ਡਿਜ਼ਾਈਨਿੰਗ ਦੀ NIFD ਮੋਹਾਲੀ।
ਤੇ ਮੇਰੇ ਕੋਲ ਜਦੋਂ ਉੱਥੇ ਵਿਲਾ ਟਾਈਮ ਹੁੰਦਾ ਸੀਗਾ ਮੈਂ ਉਹਦੇ ਵਿੱਚ ਬੈਠ ਕੇ ਊੜਾ ਐੜਾ ਪ੍ਰੈਕਟਿਸ ਕਰਨੀ ਤੇ ਆਮ ਤੌਰ ਤੇ ਮੇਰੇ ਸਟੂਡੈਂਟਸ ਮੈਨੂੰ ਪੁੱਛ ਲਿਆ ਕਰਦੇ ਸੀਗੇ ਮੈਮ ਕੀ ਕਰ ਰਹੇ ਹੋ, ਮੈਂ ਕਹਿਣਾ ਮੈਂ ਊੜਾ ਐੜਾ ਸਿੱਖ ਰਹੀ ਹਾਂ। ਉਹਨਾਂ ਨੇ ਕਹਿਣਾ ਮੈਡਮ ਤੁਸੀਂ ਅੰਮ੍ਰਿਤਧਾਰੀ ਹੋ, ਤੁਸੀਂ ਸਿੱਖ ਪਰਿਵਾਰ ਤੋਂ, ਤੁਹਾਨੂੰ ਊੜਾ ਐੜਾ ਵੀ ਨਹੀਂ ਆਉਂਦਾ ਤੇ ਤੁਸੀਂ ਐਵੇਂ ਕਹਿ ਰਹੇ ਹੋ ਸਾਨੂੰ ਹਨਾ ਕਿ ਇਹ ਗੱਲ ਨਹੀਂ ਹੋ ਸਕਦੀ। ਮੈਂ ਕਿਹਾ ਨਹੀਂ ਮੈਨੂੰ ਵਾਕਈ ਨਹੀਂ ਆਉਂਦਾ ਤੇ ਮਤਲਬ ਕਿ ਲਿਖਣ ਤੋਂ ਪਹਿਲਾਂ ਹੀ ਊੜਾ ਐੜਾ ਸਿੱਖਿਆ ਗਿਆ ਤੇ ਹੁਣ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੋਈ ਵੀਰ ਜੀ ਕਿ ਜੋ ਵੀ ਕੋਈ ਸਰੂਪ ਦੇ ਦਰਸ਼ਨ ਕਰਦਾ ਹੈ ਤੇ ਉਹ ਦੇਖਦਿਆਂ ਸਾਰੀ ਇਹ ਕਹਿ ਦਿੰਦੇ ਨੇ ਕਿ ਇਹ ਹੱਥ ਲਿਖਤ ਲੱਗਦਾ ਹੀ ਨਹੀਂ ਹੈ, ਇਹ ਲੱਗਦਾ ਜਿਵੇਂ ਕੰਪਿਊਟਰ ਦੇ ਵਿੱਚ ਟਾਈਪ ਕਰਕੇ ਲਿਖਿਆ ਹੋਵੇ। ਬਹੁਤ ਵਧੀਆ ਜੀ ਵੀਰ ਜੀ। ਤੇ ਇਹ ਪ੍ਰਿਪਰੇਸ਼ਨ ਸੀਗੀਆਂ। ਉਸ ਤੋਂ ਬਾਅਦ ਜਿਹੜੇ ਪੈਨ ਹੋਰ ਇੰਕ ਪੇਪਰਸ ਇਹ ਸਾਰੇ ਦੀ ਆਪਾਂ ਨੂੰ ਤਿਆਰੀ ਕਰਨੀ ਪੈਣੀ ਸੀਗੀ ਤੇ ਪੇਪਰ ਜਿਹੜਾ ਹੈ ਉਹ ਸਪੈਸ਼ਲ ਇਟਾਲੀਅਨ ਬੌਂਡ ਪੇਪਰ ਲਿਆ ਗਿਆ। ਅਖੰਡ ਕੀਰਤਨੀ ਜਥੇ ਦੇ ਸਿੰਘ ਹੀ ਨੇ, ਉਹਨਾਂ ਦਾ ਪੇਪਰ ਦਾ ਬਿਜ਼ਨਸ ਹੈ ਚੰਡੀਗੜ੍ਹ। ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਇਹ ਕਾਰਜ ਵਾਸਤੇ ਸਾਨੂੰ ਪੇਪਰ ਦੀ ਜ਼ਰੂਰਤ ਹੈ, ਸਾਨੂੰ ਜਿਹੜਾ ਵੀ ਤੁਹਾਡੇ ਕੋਲ ਬੈਸਟ ਪੇਪਰ ਅਵੇਲੇਬਲ ਹੈਗਾ ਉਹ ਤੁਸੀਂ ਸਾਨੂੰ ਦਿਓ। ਤੇ ਉਹਨਾਂ ਨੇ ਸਪੈਸ਼ਲ ਇਟਾਲੀਅਨ ਬੌਂਡ ਪੇਪਰ ਦਿੱਤਾ ਸਾਨੂੰ ਉਹਦੇ ਵਾਸਤੇ ਤੇ ਉਹਨੂੰ ਵੀ ਬਹੁਤ ਅੱਛੇ ਤਰੀਕੇ ਦੇ ਨਾਲ ਪੋਲੀਥੀਨ ਸ਼ੀਟਸ ਦੇ ਵਿੱਚ ਪੈਕ ਕਰਕੇ ਰੱਖਿਆ ਗਿਆ ਕਿਉਂਕਿ ਜਿਸ ਤਰ੍ਹਾਂ 7 ਇਅਰਸ ਦਾ ਟਾਈਮ ਲੱਗ ਗਿਆ ਮੈਨੂੰ ਲਿਖਣ ਵਾਸਤੇ ਤੇ ਪੇਪਰ ਜਿਹੜਾ ਤੁਹਾਨੂੰ ਪਤਾ ਹੈ ਕਿ ਮੋਇਸਚਰ ਅਬਜ਼ੌਰਬ ਕਰ ਲੈਂਦਾ ਆ ਤੇ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਪੋਲੀਥੀਨ ਸ਼ੀਟਸ ਦੇ ਵਿੱਚ ਪਹਿਲਾਂ ਵੀ ਰੱਖਿਆ ਜਾਂਦਾ ਤੇ ਅੰਗ ਲਿਖਣ ਤੋਂ ਬਾਅਦ ਵੀ ਉਹਨੂੰ ਪੋਲੀਥੀਨ ਸ਼ੀਟਸ ਦੇ ਵਿੱਚ ਪੈਕ ਕਰਕੇ ਰੱਖਿਆ ਜਾਂਦਾ ਜੀ। ਤੇ ਇੰਕ ਜਿਹੜੀ ਹੈ ਉਹ ਕੈਮਲਿਨ ਦੀ ਸਪੈਸ਼ਲ ਵਾਟਰਪ੍ਰੂਫ ਇੰਕ ਇਹਦੇ ਲਈ ਯੂਜ਼ ਕੀਤੀ ਗਈ ਹੈ ਤਾਂ ਕਿ ਜੋ ਕਿਤੇ ਵੈਸੇ ਤਾਂ ਆਪਾਂ ਬਹੁਤ ਸਫਾਈ ਦੇ ਨਾਲ ਆਪਣੇ ਹੱਥ ਜਦੋਂ ਧੋ ਕੇ ਜਾਂ ਉਹਨਾਂ ਨੂੰ ਅੱਛੀ ਤਰ੍ਹਾਂ ਪੂੰਝ ਕੇ ਹੀ ਜੋ ਹੈ ਸਰੂਪ ਦੇ ਆਪਾਂ ਦਰਸ਼ਨ ਕਰਦੇ ਹਾਂ ਹਮੇਸ਼ਾ ਤੇ ਬਟ ਵਾਂਸ ਇਨ ਅ ਵਾਈਲ ਜੇ ਕਿਤੇ ਸਾਡਾ ਗਿੱਲਾ ਹੱਥ ਵੀ ਲੱਗ ਜਾਂਦਾ ਤਾਂ ਉਹ ਇੰਕ ਜਿਹੜੀ ਆ ਉਹ ਅੱਖਰ ਜਿਹੜੇ ਨੇ ਉਹ ਖਰਾਬ ਨਹੀਂ ਹੋਣਗੇ। ਤੇ ਪੈਨ ਦੀ ਜਿੱਥੋਂ ਤੱਕ ਗੱਲ ਆਉਂਦੀ ਹੈ ਸਭ ਤੋਂ ਪਹਿਲਾਂ ਤੇ ਇੱਕ ਸਿੰਘ ਹੈਗੇ ਨੇ ਰਵਿੰਦਰ ਸਿੰਘ ਜੀ ਲੁਧਿਆਣਾ ਜਿਨ੍ਹਾਂ ਤੋਂ ਵੀ ਮੈਂ ਥੋੜੀ ਜਿਹੀ ਲਿਖਣ ਵਾਸਤੇ ਗਾਈਡੈਂਸ ਲਈ ਸੀਗੀ। ਉਹਨਾਂ ਨੇ ਇੱਕ ਫਾਊਂਟੇਨ ਪੈਨ ਦੀ ਨਿਬ ਨੂੰ ਅੱਗੋਂ ਕੱਟ ਕੇ ਕਲਮ ਦੀ ਤਰ੍ਹਾਂ ਉਹਨੂੰ ਬਣਾਇਆ ਤੇ ਉਹਦੇ ਨਾਲ ਜਿਵੇਂ ਆਪਾਂ ਕੈਲੀਗ੍ਰਾਫੀ ਪੈਨਸ ਹੁੰਦੇ ਨੇ ਤੇ ਉਸ ਤਰ੍ਹਾਂ ਜਿਹੜਾ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਆਪਾਂ ਇੱਕ ਪੈਨ ਬਣਾਇਆ ਤੇ ਉਹਦੇ ਨਾਲ ਲਿਖ ਰਹੇ ਹਾਂ ਤੇ ਉਹੀ ਚੀਜ਼ ਨੂੰ ਮੈਂ ਕਾਪੀ ਕੀਤਾ। ਮੈਂ ਉਸ ਤਰ੍ਹਾਂ ਪੈਨ ਬਣਾਇਆ ਖੁਦ ਫਾਊਂਟੇਨ ਪੈਨ ਨੂੰ ਅੱਗੋਂ ਕੱਟ ਕੇ ਤੇ ਉਹਦੇ ਨਾਲ ਜਿਹੜਾ ਹੈ ਕਿ ਮੈਂ ਸਰੂਪ ਲਿਖਣਾ ਸ਼ੁਰੂ ਕੀਤਾ ਤੇ ਜਿਹੜਾ ਉਸ ਤੋਂ ਬਾਅਦ ਜਿਹੜਾ ਸੈਕਿੰਡ ਹਾਫ ਸੀਗਾ ਫਰਸਟ ਹਾਫ ਤੱਕ ਮੈਂ ਇਸ ਤਰ੍ਹਾਂ ਹੀ ਲਿਖਿਆ ਫਿਰ ਉਹ ਪੈਨ ਮੈਨੂੰ ਥੋੜੀ ਪ੍ਰੋਬਲਮ ਦੇਣ ਲੱਗਿਆ ਤੇ ਸੈਕਿੰਡ ਹਾਫ ਦੇ ਵਿੱਚ ਜਦੋਂ ਉਹ ਪੈਨ ਮੈਨੂੰ ਪਹਿਲਾਂ ਪ੍ਰੋਬਲਮ ਦੇ ਰਿਹਾ ਸੀ ਤੇ ਫਿਰ ਮੈਨੂੰ ਕਿਸੇ ਨੇ ਇੱਕ ਇੰਪੋਰਟਡ ਕੈਲੀਗ੍ਰਾਫੀ ਪੈਨ ਦਿੱਤਾ ਜੋ ਕਿ ਆਲਮੋਸਟ ਸੇਮ ਸਾਈਜ਼ ਦਾ ਸੀਗਾ ਤੇ ਸੈਕਿੰਡ ਪਾਰਟ ਜਿਹੜਾ ਸਰੂਪ ਦਾ ਉਹ ਮੈਂ ਸਾਰਾ ਉਸ ਕੈਲੀਗ੍ਰਾਫੀ ਪੈਨ ਦੇ ਨਾਲ ਲਿਖਿਆ। ਤੇ ਇੱਥੇ ਇੱਕ ਹੋਰ ਗੱਲ ਜਿਹੜੀ ਦੱਸਣਯੋਗ ਬਣਦੀ ਹੈ ਉਹ ਇਹ ਕਿ ਉਹ ਪੈਨ ਜਿਹੜਾ ਕੈਲੀਗ੍ਰਾਫੀ ਸੀਗਾ ਉਹਦੇ ਵਿੱਚ ਇੰਕ ਭਰ ਕੇ ਆਪਾਂ ਜਿਹੜਾ ਸਰੂਪ ਉਹ ਇਸ ਤਰ੍ਹਾਂ ਨਹੀਂ ਲਿਖਿਆ। ਸਰੂਪ ਲਿਖਿਆ ਗਿਆ ਉਹ ਬਿਲਕੁਲ ਕਲਮ ਦੀ ਤਰ੍ਹਾਂ ਜਿਵੇਂ ਇੰਕ ਦੇ ਵਿੱਚ ਡੁਬੋ ਕੇ ਆਪਾਂ ਉਹ ਸਰੂਪ ਲਿਖਿਆ। ਹਾਂਜੀ ਕਿਉਂਕਿ ਜਿਹੜੀ ਇੰਕ ਯੂਜ਼ ਕੀਤੀ ਗਈ ਹੈ ਉਹ ਥੋੜੀ ਥਿਕ ਹੁੰਦੀ ਹੈ ਤੇ ਉਹ ਪੈਨ ਦੇ ਵਿੱਚੋਂ ਫਲੋ ਨਹੀਂ ਕਰਦੀ ਤੇ ਉਹ ਬੜੀ ਜਲਦੀ ਸੁੱਕ ਵੀ ਜਾਂਦੀ ਹੈ ਤੇ ਉਹਦੇ ਨਾਲ ਪੈਨ ਦੇ ਵੀ ਖਰਾਬ ਹੋਣ ਦੇ ਚਾਂਸਸ ਹੁੰਦੇ ਨੇ ਜੀ ਬਿਲਕੁਲ। ਤੇ ਉਹ ਕਲਮ ਦੀ ਤਰ੍ਹਾਂ ਜੋ ਹੈ ਡੁਬੋ ਕੇ ਲਿਖਿਆ ਗਿਆ ਤੇ ਇਹੀ ਸਾਰਾ ਆਲਮੋਸਟ ਜਿਹੜਾ ਸਾਜੋ ਸਮਾਨ ਸੀਗਾ ਤਿਆਰੀਆਂ ਸੀਗੀਆਂ ਉਸ ਰੂਪ ਲਿਖਣ ਵਾਸਤੇ ਕੀਤੀਆਂ ਗਈਆਂ ਜੀ। ਬੀਬੀ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਦੀ ਪ੍ਰੈਪਰੇਸ਼ਨ ਜਿਹੜੀ ਸੀਗੀ ਤੁਹਾਡੀ ਸਰੂਪ ਲਿਖਣ ਤੋਂ ਪਹਿਲਾਂ ਸੀਗੀ। ਅਸੀਂ ਜਾਣਨਾ ਚਾਹਾਂਗੇ ਕਿ ਇਹ ਸਰੂਪ ਆਪ ਜੀ ਨੇ ਕਿਹੜੀ ਏਜ ਵਿੱਚ ਤੇ ਕਦੋਂ ਲਿਖਣਾ ਸ਼ੁਰੂ ਕੀਤਾ? ਜੀ ਵੀਰ ਜੀ ਜਦੋਂ ਮੇਰੀ ਏਜ ਸੀਗੀ 26 ਇਅਰਸ ਦੀ 2001 ਦੇ ਵਿੱਚ ਉਦੋਂ ਮੈਂ ਸਰੂਪ ਲਿਖਣਾ ਸਟਾਰਟ ਕੀਤਾ ਤੇ ਜੋ ਸਰੂਪ ਦੀ ਸੰਪੂਰਨਤਾ ਹੈ ਉਹ 2008 ਦੇ ਵਿੱਚ ਹੋਈ 2008 13th ਜੁਲਾਈ ਤੇ 13th ਜੁਲਾਈ 2001 ਚ ਹੀ ਮੈਂ ਲਿਖਣਾ ਸਟਾਰਟ ਕੀਤਾ ਸੀਗਾ ਤੇ ਟੋਟਲ ਜਿਹੜੇ ਨੇ 7 ਇਅਰਸ ਮੈਨੂੰ ਇਸ ਕਾਰਜ ਲਈ ਲੱਗ ਗਏ ਤੇ ਇੱਕ ਦਿਨ ਵਿੱਚ ਜਿਹੜਾ ਉਹ ਮੈਂ ਇੱਕ ਅੰਗ ਲਿਖਿਆ ਕਰਦੀ ਸੀ ਤੇ ਇੱਕ ਅੰਗ ਲਿਖਣ ਵਾਸਤੇ ਮੈਨੂੰ 2 ਆਵਰਸ ਦਾ ਟਾਈਮ ਲੱਗ ਜਾਂਦਾ ਸੀਗਾ ਤੇ ਇੱਥੇ ਵੀ ਇੱਕ ਗੱਲ ਜਿਹੜੀ ਹੈ ਉਹ ਜ਼ਰੂਰੀ ਦੱਸਣ ਵਾਲੀ ਬਣ ਜਾਂਦੀ ਹੈ ਕਿ 2001 ਦੇ ਵਿੱਚ ਜਦੋਂ ਮੈਂ ਸਟਾਰਟ ਕੀਤਾ ਸਰੂਪ ਲਿਖਣਾ ਉਦੋਂ ਮੈਂ ਅਨਮੈਰਿਡ ਸੀਗੀ ਜੀ ਤੇ ਅਨਮੈਰਿਡ ਸੀਗੀ ਤੇ ਮੈਂ ਆਪਣੀ ਜੋ ਅਗਲੀ ਹੋਣ ਵਾਲੀ ਫੈਮਿਲੀ ਸੀਗੀ ਮੈਂ ਉਹਨਾਂ ਦੇ ਨਾਲ ਇਹ ਡਿਸਕਸ਼ਨ ਪਹਿਲਾਂ ਹੀ ਕਰ ਲਈ ਸੀਗੀ ਕਿ ਇਹ ਕਾਰਜ ਜੋ ਹੈ ਉਹ ਮੈਂ ਕਰਨਾ ਹੈ ਤੇ ਮੇਰਾ ਇਹਦੇ ਵਿੱਚ ਕੋਈ ਵਿਘਨ ਨਾ ਪਵੇ ਆਫਟਰ ਮੈਰਿਜ ਤੇ ਜੋ ਸੰਪੂਰਨਤਾ ਜਿਹੜੀ ਹੋਈ ਹੈ ਉਹ ਮੇਰੀ ਮੈਰਿਜ ਤੋਂ ਬਾਅਦ ਹੋਈ ਹੈ ਤੇ ਮੈਂ ਆਪਣੇ ਆਪ ਨੂੰ ਇੱਥੇ ਲੱਕੀ ਸਮਝਦੀ ਹਾਂ ਕਿ ਮੈਰਿਜ ਤੋਂ ਬਾਅਦ ਵੀ ਮੈਨੂੰ ਜੋ ਹੈ ਇਹ ਕਾਰਜ ਕਰਨ ਦਾ ਮੌਕਾ ਮਿਲਿਆ ਜੀ। ਬਹੁਤ ਵਧੀਆ। ਬੀਬੀ ਜੀ ਅਗਰ ਗੱਲ ਕਰੀਏ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗਾਂ ਦੇ ਬਾਰੇ ਦੇ ਵਿੱਚ ਉਹਨਾਂ ਦੀ ਲਾਈਨਸ ਦੇ ਬਾਰੇ ਦੇ ਵਿੱਚ ਫਾਰਮੈਟ ਕਿਸ ਤਰ੍ਹਾਂ ਦਾ ਸੀਗਾ ਤੁਸੀਂ ਸਾਡੇ ਨਾਲ ਪਲੀਜ਼ ਸਾਂਝਾ ਕਰੋ। ਵੀਰ ਜੀ ਜਿਹੜੇ ਪੁਰਾਤਨ ਸਰੂਪ ਹੋਇਆ ਕਰਦੇ ਸਨ ਉਹਨਾਂ ਦੇ ਵਿੱਚ ਅੰਗ ਜਾਂ ਜਿਹੜੀਆਂ ਲਾਈਨਸ ਸੀਗੀਆਂ ਉਹ ਕਿਸੇ ਦੇ ਵਿੱਚ 18 ਲਾਈਨਸ ਕਿਸੇ ਦੇ ਵਿੱਚ 19 ਲਾਈਨਸ ਤੇ ਕਈਆਂ ਦੇ ਅੰਗ ਵੀ ਜਿਹੜੇ ਨੇ ਉਹ 1430 ਅੰਗ ਤੋਂ ਵੱਧ ਵੀ ਨੇ
ਪਰ ਜਦੋਂ ਤੋਂ ਪ੍ਰੈਸ ਹੋਂਦ ਵਿੱਚ ਆਈ ਹੈ ਉਸ ਤੋਂ ਬਾਅਦ 19 ਲਾਈਨਸ ਤੇ 1430 ਅੰਕ ਜਿਹੜੇ ਨੇ ਉਸ ਸਰੂਪ ਦੇ ਮਿੱਥੇ ਗਏ ਜੀ ਬਿਲਕੁਲ। ਤੇ ਅੱਜ ਮਤਲਬ ਜਿਹੜੇ ਵੀ ਸਰੂਪ ਆਪਾਂ ਦੇਖਦੇ ਹਾਂ ਉਹਨਾਂ ਦੇ ਵਿੱਚ ਇਹੀ ਸਿਸਟਮ ਹੈ। ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀਰ ਜੀ ਕਿ ਜਿਹੜਾ ਸਰੂਪ ਮੈਂ ਤਿਆਰ ਕੀਤਾ ਉਹ ਸ਼੍ਰੋਮਣੀ ਕਮੇਟੀ ਦੀਆਂ ਸੈਂਚੀਆਂ ਤੋਂ ਉਤਾਰਾ ਕੀਤਾ ਗਿਆ ਤੇ ਸ਼੍ਰੋਮਣੀ ਕਮੇਟੀ ਦੀਆਂ ਸੈਂਚੀਆਂ ਦੇ ਅਨੁਸਾਰ ਹੀ ਉਹਨੀਆਂ ਹੀ ਲਾਈਨਸ ਹਰ ਅੰਗ ਦੀਆਂ ਬਣਾਈਆਂ ਗਈਆਂ, ਉਹਨੇ ਹੀ ਅੱਖਰ ਇੱਕ ਅੰਗ ਦੇ ਉੱਪਰ ਤੇ ਉਹਨੇ ਹੀ ਅੰਗ ਜੀ 1430 ਅੰਕ ਜਿਹੜੇ ਨੇ ਉਹ ਬਣਾ ਕੇ ਜਿਹੜਾ ਸਰੂਪ ਤਿਆਰ ਕੀਤਾ ਗਿਆ। ਉਹਦੇ ਵਿੱਚ ਕੋਈ ਵੀ ਫਰਕ ਨਹੀਂ ਹੈਗਾ ਬਿਲਕੁਲ ਵੀ। ਜੀ ਬਿਲਕੁਲ। ਬੀਬੀ ਜੇਕਰ ਗੱਲ ਕਰੀਏ ਤਾਂ ਕੋਈ ਵੀ ਕੰਮ ਇੰਨਾ ਸੌਖਾ ਨਹੀਂ ਹੁੰਦਾ, ਇਹ ਕੋਈ ਜਾਦੂ ਦੀ ਛੜੀ ਨਹੀਂ ਕਿ ਕਮਾਈ ਤੇ ਸਾਰਾ ਦਾ ਸਾਰੀ ਚੀਜ਼ ਬਣ ਕਰਕੇ ਸਾਹਮਣੇ ਆ ਗਈ। ਉਹਦੇ ਵਿੱਚ ਕਈ ਤਰ੍ਹਾਂ ਦੀਆਂ ਔਕੜਾਂ ਮੁਸ਼ਕਲਾਤਾਂ, ਖਾਸ ਕਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਿਸ ਵੇਲੇ ਤੁਸੀਂ ਸਰੂਪ ਸ਼ੁਰੂ ਕੀਤਾ ਅਨਮੈਰਿਡ ਸੀਗੇ, ਦੈਨ ਮੈਰਿਜ ਹੋ ਗਈ, ਗ੍ਰਿਸਤ ਜੀਵਨ ਆ ਗਿਆ, ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ। ਸੋ ਅਸੀਂ ਜਾਣਨਾ ਚਾਹਾਂਗੇ ਵੀ ਕੀ ਮੁਸ਼ਕਲਾਤਾਂ ਦਾ ਸਾਹਮਣਾ ਜਿਹੜਾ ਹੈ ਆਪ ਜੀ ਨੂੰ ਇਹ ਸਰੂਪ ਹਸਤ ਲਿਖਿਤ ਤਿਆਰ ਕਰਨ ਦੇ ਵਿੱਚ ਸਾਹਮਣਾ ਕਰਨਾ ਪਿਆ। ਵੀਰ ਜੀ ਜਿਵੇਂ ਕਿ ਮੈਂ ਆਪ ਜੀ ਨਾਲ ਪਹਿਲਾਂ ਵੀ ਗੱਲ ਕੀਤੀ ਹੈ ਕਿ ਮੈਂ ਸਰੂਪ ਜਿਹੜਾ ਮੈਰਿਜ ਤੋਂ ਪਹਿਲਾਂ ਲਿਖਣਾ ਸ਼ੁਰੂ ਕੀਤਾ ਸੀਗਾ ਤੇ ਜੇ ਮੈਂ ਫੈਮਿਲੀ ਦੀ ਗੱਲ ਕਰਦੀ ਆ ਤੇ ਫੈਮਿਲੀ ਵੱਲੋਂ ਕਿਉਂਕਿ ਉਹਨਾਂ ਦੇ ਨਾਲ ਪਹਿਲਾਂ ਹੀ ਇਹ ਡਿਸਕਸ ਕਰ ਲਿਆ ਗਿਆ ਸੀਗਾ ਕਿ ਇੱਕ ਕਾਰਜ ਜੋ ਹੈ ਮੈਂ ਕਰਨਾ ਚਾਹੁੰਦੀ ਆ ਲਾਈਫ ਦੇ ਵਿੱਚ ਤੇ ਤੁਹਾਡੀ ਸਪੋਰਟ ਤੋਂ ਬਿਨਾਂ ਨਹੀਂ ਹੋ ਪਾਏਗਾ। ਤੇ ਉਹ ਵਰਡਸ ਜਿਹੜੇ ਮੀਨਸ ਮੇਰੇ ਹਸਬੰਡ ਨੇ ਜੋ ਮੈਨੂੰ ਕਹੇ ਉਸ ਟਾਈਮ ਤੇ ਕਿ ਇਹ ਸਾਡੇ ਵੀ ਧੰਨ ਭਾਗ ਹੋਣਗੇ ਕਿ ਜੋ ਸਾਡੀ ਫੈਮਿਲੀ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਸੇਵਾ ਹੋਏਗੀ, ਤੇ ਉਹਨਾਂ ਨੇ ਆਪਣੇ ਵਰਡਸ ਜਿਹੜੇ ਨੇ ਉਹ ਰੱਖੇ ਤੇ ਪੂਰੀ ਫੈਮਿਲੀ ਨੇ ਵੀ ਜੋ ਹੈ ਮੈਨੂੰ ਪੂਰਾ ਸਪੋਰਟ ਕੀਤਾ। ਮੈਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ। ਤੇ ਜਿਹੜੀ ਪ੍ਰੋਬਲਮਸ ਜੋ ਮੈਂ ਇੱਥੇ ਸ਼ੇਅਰ ਕਰਨਾ ਚਾਹੁੰਦੀ ਆ, ਇੱਕ ਤੇ ਪੈਨ ਦੀ ਪ੍ਰੋਬਲਮ ਸੀਗੀ ਕਿ ਮੈਨੂੰ ਵਿੱਚ ਪੈਨ ਜਿਹੜਾ ਮੈਂ ਖੁਦ ਤਿਆਰ ਕੀਤਾ ਸੀ ਉਹ ਮੈਨੂੰ ਥੋੜੀ ਪ੍ਰੋਬਲਮ ਦੇਣ ਲੱਗਿਆ ਸੀਗਾ, ਉਹ ਇੱਕ ਪ੍ਰੋਬਲਮ ਸੀਗੀ। ਦੂਸਰਾ ਪ੍ਰੋਬਲਮ ਇਹ ਹੁੰਦਾ ਕਿ ਜਦੋਂ ਆਪਾਂ ਮੈਰਿਜ ਹੋ ਜਾਂਦੀ ਹੈ ਸਾਡੀ, ਉਸ ਤੋਂ ਬਾਅਦ ਜੇ ਸਪੋਜ਼ ਸਾਨੂੰ ਫੈਮਿਲੀ ਆਪਣੀ ਕੋਈ ਬੰਦਿਸ਼ਾਂ ਨਹੀਂ ਵੀ ਪਾਉਂਦੀ ਤਾਂ ਵੀ ਇੱਕ ਆਟੋਮੈਟਿਕਲੀ ਸਾਡੇ ਉੱਪਰ ਇੱਕ ਬੰਦਿਸ਼ ਆ ਜਾਂਦੀ ਹੈ, ਸਾਡੇ ਉੱਪਰ ਇੱਕ ਰਿਸਪੌਂਸਿਬਿਲਿਟੀ ਆ ਜਾਂਦੀ ਹੈ। ਸਾਨੂੰ ਆਪਣੇ ਰਿਲੇਟਿਵਸ ਨੂੰ ਵੀ ਦੇਖਣਾ ਪੈਂਦਾ, ਸਾਨੂੰ ਆਪਣੀ ਫੈਮਿਲੀ ਨੂੰ ਵੀ ਦੇਖਣਾ ਪੈਂਦਾ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ। ਤੇ ਉਹਦੇ ਕਰਕੇ ਕਿ ਜਦੋਂ ਮੈਂ ਸੋਚਿਆ ਸੀਗਾ ਕਿ ਮੇਰਾ ਇਹ ਪ੍ਰੋਜੈਕਟ 4 ਇਅਰਸ ਦੇ ਵਿੱਚ ਮੈਂ ਕੰਪਲੀਟ ਕਰਨਾ ਚਾਹੁੰਦੀ ਸੀ, ਤੇ ਪਰ ਜਿਵੇਂ ਮੈਰਿਜ ਤੋਂ ਬਾਅਦ ਥੋੜਾ ਟਾਈਮ ਤੇ ਫਿਰ ਥੋੜਾ ਟਾਈਮ ਮੈਂ ਨਹੀਂ ਲਿਖ ਪਾਈ ਤੇ ਉਸ ਤੋਂ ਬਾਅਦ ਮੇਰੀ ਬੇਟੀ ਦਾ ਬਰਥ ਹੋਇਆ, ਉਦੋਂ ਵੀ ਮੈਂ ਥੋੜਾ ਟਾਈਮ ਨਹੀਂ ਲਿਖ ਪਾਈ ਤੇ ਇਸ ਕਰਕੇ ਮੇਰਾ ਜੋ ਹੈ ਕਾਰਜ ਡਿਲੇ ਹੋਇਆ। ਮੈਂ ਇਹਨੂੰ ਵੀ ਆਪਣੀ ਇੱਕ ਸਮੱਸਿਆ ਹੀ ਸਮਝਦੀ ਹਾਂ ਕਿਉਂਕਿ ਅਦਰਵਾਈਜ਼ ਮੇਰਾ 4 ਇਅਰਸ 'ਚ ਪ੍ਰੋਜੈਕਟ ਕੰਪਲੀਟ ਹੋਣਾ ਸੀਗਾ। ਤੇ ਉਸ ਦੇ ਨਾਲ ਵੀਰ ਜੀ ਥੋੜੀ ਜਿਹੀ ਹੈਲਥ ਪ੍ਰੋਬਲਮ ਮੈਨੂੰ ਜ਼ਰੂਰ ਆਈ ਸੀ ਇਹਦੇ ਵਿੱਚ ਕਿ ਮੈਨੂੰ ਸਰਵਾਈਕਲ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਸੀਗੀ ਲਿਖਣ ਦੇ ਦੌਰਾਨ। ਤੇ ਪਰ ਗੁਰੂ ਸਾਹਿਬ ਨੇ ਮਨ ਦੇ ਵਿੱਚ ਇੱਕ ਐਸੀ ਡਿਟਰਮੀਨੇਸ਼ਨ ਪਾਈ ਹੋਈ ਸੀਗੀ ਕਿ ਕਦੇ ਵੀ ਮਨ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਮੈਨੂੰ ਬੜੀ ਤਕਲੀਫ ਹੋ ਰਹੀ ਹੈ, ਮੇਰੀ ਨੈਕ ਪੇਨ ਆ ਜਾਂ ਮੇਰਾ ਸ਼ੋਲਡਰ ਪੇਨ ਆ ਤੇ ਕਿ ਮੈਂ ਇਹ ਕਾਰਜ ਅੱਜ ਨਾ ਕਰਾਂ, 10 ਦਿਨ ਠਹਿਰ ਕੇ ਕਰ ਲਾਂਗੀ, 20 ਦਿਨ ਆਰਾਮ ਕਰਕੇ ਕਰ ਲਾਂਗੀ। ਇਸ ਤਰ੍ਹਾਂ ਦੀ ਕੋਈ ਵੀ ਮਨ ਦੇ ਵਿੱਚ ਵਿਚਾਰ ਨਹੀਂ ਆਇਆ। ਗੁਰੂ ਸਾਹਿਬ ਹਮੇਸ਼ਾ ਹੀ ਮੈਨੂੰ ਅੰਦਰੋਂ ਹੀ ਜੋ ਹੈ ਮੇਰੇ ਅੰਦਰ ਮੋਟੀਵੇਸ਼ਨ ਭਰਦੇ ਚਲੇ ਗਏ ਤੇ ਇਹ ਕਾਰਜ ਜਿਹੜਾ ਹੈ ਉਹ ਹਰ ਵੇਲੇ ਹੀ ਹੁੰਦਾ ਸੀਗਾ ਕਿ ਬਸ ਸਵੇਰੇ ਉੱਠੀਆਂ ਤਾਂ ਮੈਂ ਸਭ ਤੋਂ ਪਹਿਲਾਂ ਇਹੀ ਕਾਰਜ ਕਰਨਾ ਹੈ। ਤੇ ਜਿਸ ਤਰ੍ਹਾਂ ਚਲੋ ਪ੍ਰੋਬਲਮਸ ਆਉਂਦੀਆਂ ਨੇ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂ, ਪਰ ਉਹਦਾ ਜਿਹੜਾ ਵੇ ਆਊਟ ਜਿਹੜਾ ਗੁਰੂ ਸਾਹਿਬ ਆਪ ਹੀ ਕੱਢ ਦਿੰਦੇ ਨੇ। ਤੇ ਮੈਨੂੰ ਜੋ ਮਹਿਸੂਸ ਹੁੰਦਾ ਹੈ ਕਿ ਕੋਈ ਬਹੁਤ ਜ਼ਿਆਦਾ ਜਿਹੜੀ ਮੇਜਰ ਪ੍ਰੋਬਲਮ ਮੈਨੂੰ ਲਿਖਣ ਦੇ ਵਿੱਚ ਨਹੀਂ ਆਈ। ਜੀ ਬਿਲਕੁਲ। ਸੋ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਛੇਤੀ ਮੁੜਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ ਇੱਕ ਨਜ਼ਰ ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਬੀਬੀ ਜੀ, ਜਿਹਦੇ ਤੁਸੀਂ ਦੱਸਿਆ ਕਿ ਤੁਸੀਂ ਪਹਿਲਾਂ ਜੌਬ ਕਰਦੇ ਸੀਗੇ, ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਤੁਸੀਂ ਸੀਗੇ, ਜਿਸ ਦੌਰਾਨ ਬਿਟਵੀਨ ਤੁਸੀਂ ਲਿਖ ਰਹੇ ਸੀ ਸਰੂਪ, ਤੁਸੀਂ ਜੌਬ ਛੱਡ ਦਿੱਤੀ ਜਾਂ ਜੌਬ ਤੇ ਜਾਂਦੇ ਸੀਗੇ ਜਾਂ ਕਿਸ ਤਰ੍ਹਾਂ? ਨਹੀਂ ਵੀਰ ਜੀ, ਜਦੋਂ ਮੈਂ ਸਰੂਪ ਲਿਖਦੀ ਸੀਗੀ ਉਦੋਂ ਮੈਂ ਨਾਲ ਦੀ ਨਾਲ ਜੌਬ ਕਰਦੀ ਰਹੀ ਹਾਂ ਫੈਸ਼ਨ ਡਿਜ਼ਾਈਨਿੰਗ ਦੀ, ਤੇ ਈਵਨ ਕਿ ਮੈਂ ਨਾਲ ਦੀ ਨਾਲ ਆਪਣੀ ਸਟੱਡੀ ਵੀ ਕਰਦੀ ਰਹੀ ਹਾਂ। ਮੈਂ ਡਿਪਲੋਮਾ ਇਨ ਗੁਰਮਤ ਸੰਗੀਤ ਕਰਦੀ ਸੀ ਪੰਜਾਬੀ ਯੂਨੀਵਰਸਿਟੀ ਤੋਂ ਐਜ਼ ਅ ਕੋਰਸਪੋਂਡੈਂਟ ਸਟੂਡੈਂਟ। ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾਲ ਦੀ ਨਾਲ ਚੱਲਦੀਆਂ ਰਹਿੰਦੀਆਂ ਸੀਗੀਆਂ। ਜੀ ਬਿਲਕੁਲ। ਜੀ ਵੀਰ ਜੀ। ਜੇਕਰ ਬੀਬੀ ਜੀ ਗੱਲ ਕਰੀਏ ਤਾਂ ਸਰੂਪ ਦੀ, ਤਾਂ ਉਸ ਵਿੱਚ ਤੁਸੀਂ ਜਿਹੜਾ ਸਰੂਪ ਤਿਆਰ ਕੀਤਾ ਉਹ ਲੜੀਵਾਰ ਸਰੂਪ ਤਿਆਰ ਕੀਤਾ ਹੈ, ਜਦਕਿ ਦੂਸਰੇ ਸਰੂਪ ਵੀ ਜਿਹੜੇ ਨੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਨੇ ਪ੍ਰਕਾਸ਼ਿਤ ਨੇ। ਲੜੀਵਾਰ ਸਰੂਪ ਲਿਖਣ ਦੀ ਪ੍ਰੇਰਨਾ ਜਿਹੜੀ ਜਾਂ ਲੜੀਵਾਰ ਸਰੂਪ ਹੀ ਲਿਖਣਾ ਹੈ, ਐਸਾ ਮਨ ਦੇ ਵਿੱਚ ਕਿਉਂ ਆਇਆ? ਵੀਰ ਜੀ, ਜਿਸ ਤਰ੍ਹਾਂ ਕਿ ਮੈਂ ਆਪ ਜੀ ਨੂੰ ਦੱਸਿਆ ਕਿ ਮੇਰੇ ਪਿਤਾ ਜੀ ਜੋ ਹੈ ਘਰ ਦੇ ਵਿੱਚ ਪੂਰਾ ਗੁਰਸਿੱਖੀ ਮਾਹੌਲ ਹੈ ਤੇ ਮੈਂ ਹਮੇਸ਼ਾ ਆਪਣੇ ਪਿਤਾ ਜੀ ਨੂੰ ਲੜੀਵਾਰ ਸਰੂਪ ਤੋਂ ਹੀ ਪਾਠ ਕਰਦੇ ਦੇਖਿਆ। ਤੇ ਹਮੇਸ਼ਾ ਉਹ ਲੜੀਵਾਰ ਸਰੂਪ ਦੀ ਹੀ ਪ੍ਰੌੜਤਾ ਕਰਦੇ ਤੇ ਉਹਨਾਂ ਦੀ ਗੱਲਬਾਤ ਤੋਂ ਮੈਨੂੰ ਹਮੇਸ਼ਾ ਇਹ ਸਮਝ ਆਉਂਦੀ
ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਹੈ ਗੁਰਤਾ ਗੱਦੀ ਉਹ ਲੜੀਵਾਰ ਸਰੂਪ ਨੂੰ ਹੀ ਬਖਸ਼ੀ। ਜੀ ਬਿਲਕੁਲ। ਤੇ ਜਦੋਂ ਲੜੀਵਾਰ ਸਰੂਪ ਨੂੰ ਗੁਰਤਾ ਗੱਦੀ ਗੁਰੂ ਸਾਹਿਬ ਨੇ ਬਖਸ਼ੀ ਹੈ ਤੇ ਸਾਡਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਕਿ ਜੋ ਵੀ ਕਿਸੇ ਨੇ ਇੱਕ ਕੰਪਾਈਲੇਸ਼ਨ ਕੀਤੀ ਹੈ ਆਪਾਂ ਉਹਦੇ ਵਿੱਚ ਕੋਈ ਵੀ ਚੇਂਜ ਕਰੀਏ। ਜੇ ਸਾਨੂੰ ਲੜੀਵਾਰ ਸਰੂਪ ਤੋਂ ਪਦਛੇਦ ਬਣਾਉਣ ਦੀ ਜ਼ਰੂਰਤ ਪਈ ਸੀਗੀ, ਸਪੋਜ਼ ਕਿ ਆਪਾਂ ਕਹਿੰਦੇ ਆ ਕਿ ਲੜੀਵਾਰ ਸਰੂਪ ਪੜ੍ਹਨਾ ਥੋੜਾ ਜਿਹਾ ਔਖਾ ਹੁੰਦਾ ਹੈ ਜੀ। ਤੇ ਆਪਾਂ ਉਹਨੂੰ ਪਦਛੇਦ 'ਚ ਜੇ ਟਰਨ ਕਰਨਾ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਉਹਨੂੰ ਸੈਂਚੀਆਂ ਦੇ ਵਿੱਚ ਆਪਾਂ ਕਰ ਸਕਦੇ ਸੀਗੇ। ਗੁਰੂ ਗ੍ਰੰਥ ਸਾਹਿਬ ਨੂੰ ਹੀ ਸਾਨੂੰ ਪਦਛੇਦ ਕਰਨ ਦਾ ਕੋਈ ਅਧਿਕਾਰ ਨਹੀਂ ਸੀਗਾ ਤੇ ਉਹ ਇਸ ਤਰ੍ਹਾਂ ਕੀਤਾ ਗਿਆ। ਤੇ ਜੋ ਮਨ ਦੇ ਵਿੱਚ ਸ਼ੁਰੂ ਤੋਂ ਇਹੀ ਗੱਲ ਵਸੀ ਹੋਈ ਸੀਗੀ ਕਿ ਜਿਹੜੀ ਗੁਰੂ ਸਾਹਿਬ ਨੇ ਗੁਰਤਾ ਗੱਦੀ ਹੈ ਉਹ ਲੜੀਵਾਰ ਸਰੂਪ ਨੂੰ ਹੀ ਬਖਸ਼ੀ ਹੈ ਤੇ ਇਸ ਕਰਕੇ ਮਨ ਦੇ ਵਿੱਚ ਵਿਚਾਰ ਸੀਗਾ ਕਿ ਲੜੀਵਾਰ ਸਰੂਪ ਹੀ ਲਿਖਣਾ ਹੈ। ਔਰ ਵੈਸੇ ਵੀ ਜਿੰਨੇ ਪੁਰਾਤਨ ਹੱਥ ਲਿਖਤ ਸਰੂਪ ਹੋਏ ਨੇ ਉਹ ਲੜੀਵਾਰ ਹੀ ਹੋਏ ਨੇ। ਜੀ ਬਿਲਕੁਲ। ਆਪਾਂ ਕਿਤੇ ਵੀ ਗੁਰਦੁਆਰਾ ਸਾਹਿਬ ਜਾਈਏ, ਦਰਸ਼ਨ ਕਰੀਏ ਇਤਿਹਾਸਕ ਗੁਰਦੁਆਰਿਆਂ 'ਚ, ਤੇ ਉੱਥੇ ਲੜੀਵਾਰ ਸਰੂਪ ਹੀ ਜਿਹੜੇ ਨੇ ਪ੍ਰਕਾਸ਼ਿਤ ਹੁੰਦੇ ਨੇ ਤੇ ਮਨ ਦੇ ਵਿੱਚ ਇਸ ਕਰਕੇ ਇਹੀ ਫੁਰਨਾ ਸੀਗਾ ਕਿ ਸਰੂਪ ਲਿਖਣਾ ਤੇ ਲੜੀਵਾਰ ਸਰੂਪ ਹੀ ਲਿਖਣਾ ਹੈ। ਬਿਲਕੁਲ ਬੀਬੀ ਜੀ, ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਦੱਸਿਆ ਜੀ। ਸੋ ਕਈ ਵਾਰੀ ਹੁੰਦਾ ਵੀ ਇਨਸਾਨ ਜਦੋਂ ਕੋਈ ਕੰਮ ਫੜ ਲੈਂਦਾ ਹੈ ਔਰ ਖਾਸ ਕਰ ਜੇ ਤੇ ਉਹ ਕੰਮ ਕਿਤੇ 1 ਜਾਂ 2 ਦਿਨ ਦੇ ਵਿੱਚ ਮੁੱਕਣਾ ਹੋਵੇ ਤਾਂ ਇੱਕ ਤਸੱਲੀ ਹੁੰਦੀ ਹੈ, ਮਹੀਨੇ ਬੱਧੀ ਵੀ ਹੋਵੇ ਤਾਂ ਵੀ ਇੱਕ ਟਾਰਗੇਟ ਹੁੰਦਾ ਹੈ। ਪਰ ਤੁਹਾਡੇ ਕੋਲ ਇੱਕ ਐਸਾ ਕਾਰਜ ਸੀਗਾ ਕਿ ਜਿਹੜਾ ਇੱਕ ਅਣਮਿੱਥੇ ਸਮੇਂ ਦਾ ਸੀਗਾ ਕਿ ਕਦੋਂ ਪੂਰਾ ਹੋਣਾ ਹੈ, ਕਦੇ ਨਹੀਂ ਹੋਣਾ। ਕਦੇ ਐਸਾ ਵੀ ਸਮਾਂ ਆਇਆ ਕਿ ਇੱਕ ਵਾਰੀ ਬੰਦਾ ਫੈਡ ਅਪ ਹੋ ਜਾਂਦਾ ਹੈ ਜਾਂ ਫਰਸਟ੍ਰੇਸ਼ਨ ਹਾਵੀ ਹੋ ਜਾਂਦੀ ਹੈ ਕਿ ਮੈਂ ਕਿਹੜਾ ਕਾਰਜ ਫੜ ਲਿਆ, ਇਹ ਹੋ ਪਾਏਗਾ ਜਾਂ ਨਹੀਂ ਹੋਏਗਾ? ਕਦੇ ਐਸਾ ਸਮਾਂ ਬਣਿਆ? ਵੀਰ ਜੀ, ਮੇਰਾ ਜੋ ਇੱਕ ਨੇਚਰ ਹੈ ਨਾ, ਪਰਸਨਲ ਨੇਚਰ ਹੈ ਮੇਰਾ, ਕਿ ਮੇਰੇ ਵਿੱਚ ਪੇਸ਼ੈਂਸ ਦੀ ਬਹੁਤ ਜ਼ਿਆਦਾ ਕਮੀ ਹੈ ਜੀ। ਤੇ ਈਵਨ ਕਿ ਮੈਂ ਆਪਣੇ ਬੱਚਿਆਂ ਨਾਲ ਵੀ ਡੀਲ ਕਰਦੀ ਹਾਂ ਤਾਂ ਮੇਰੇ 'ਚ ਪੇਸ਼ੈਂਸ ਨਹੀਂ ਹੁੰਦੀ ਹਜੇ ਤੱਕ ਵੀ। ਤੇ ਪਰ ਇਹ ਕਾਰਜ ਦੇ ਵਿੱਚ ਮੈਨੂੰ ਨਹੀਂ ਪਤਾ ਮੇਰੇ ਵਿੱਚ ਕਿੱਥੋਂ ਪੇਸ਼ੈਂਸ ਆਈ। 7 ਇਅਰਸ ਦਾ ਟਾਈਮ ਬਹੁਤ ਜ਼ਿਆਦਾ ਹੁੰਦਾ ਹੈ, ਪਰ ਇੱਕ ਦਿਨ ਵੀ ਮੇਰੇ ਮਨ ਦੇ ਵਿੱਚ ਇਹ ਵਿਚਾਰ ਨਹੀਂ ਆਇਆ ਕਿ ਮੈਂ ਇਹ ਬਹੁਤ ਔਖਾ ਕੰਮ ਸ਼ੁਰੂ ਕਰ ਲਿਆ ਹੈ, ਇਹ ਮੇਰੇ ਕੋਲੋਂ ਨਹੀਂ ਹੋ ਪਾਣਾ। ਈਵਨ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੇਰੀ ਸਰਵਾਈਕਲ ਦੀ ਪ੍ਰੋਬਲਮ ਹੋਣ ਦੇ ਬਾਵਜੂਦ ਵੀ ਕਈ ਵਾਰ ਸਵੇਰੇ ਮੇਰੇ ਹਸਬੈਂਡ ਨੇ ਆਫਿਸ ਜਾਣ ਲੱਗਣਾ ਤੇ ਉਹਨਾਂ ਨੇ ਕਹਿਣਾ, ਕਮਲ ਤੇਰੀ ਤਬੀਅਤ ਅੱਜ ਬਹੁਤ ਜ਼ਿਆਦਾ ਖਰਾਬ ਹੈ, ਤੂੰ 2-3 ਦਿਨ ਰੈਸਟ ਕਰ ਲਾ, ਲਿਖੀ ਨਾ। ਰੈਸਟ ਕਰ ਲੇਂਗੀ ਉਸ ਤੋਂ ਬਾਅਦ ਤੂੰ ਲਿਖੀ। ਤੇ ਮੈਂ ਉਹਨਾਂ ਨੂੰ ਤੇ ਹਾਂਜੀ ਕਹਿ ਦੇਣਾ ਤੇ ਜਿਵੇਂ ਉਹਨਾਂ ਨੇ ਘਰ ਤੋਂ ਆਫਿਸ ਵਾਸਤੇ ਤੁਰ ਪੈਣਾ, ਮੈਂ ਆਪਣਾ ਫੇਰ ਕੰਮ ਲੈ ਕੇ ਬੈਠ ਜਾਣਾ। ਕਿ ਮਤਲਬ ਮੈਨੂੰ ਇਹ ਹੁੰਦਾ ਸੀਗਾ ਕਿ ਮੈਂ ਇਹ ਕਾਰਜ ਕਰਨਾ ਹੈ। ਬਸ ਹਮੇਸ਼ਾ ਮਨ ਦੇ ਵਿੱਚ ਇਹੀ ਧੁਨ ਸਵਾਰ ਰਹਿੰਦੀ ਸੀ। ਇੱਕ ਦਿਨ ਵੀ ਮਨ ਦੇ ਵਿੱਚ ਇਹ ਵਿਚਾਰ ਨਹੀਂ ਆਣ ਦਿੱਤਾ ਗੁਰੂ ਸਾਹਿਬ ਨੇ ਕਿ ਇਹ ਕਾਰਜ ਔਖਾ ਹੈ ਤੇ ਇਹ ਸ਼ਾਇਦ ਮੇਰੇ ਕੋਲੋਂ ਨਹੀਂ ਹੋ ਸਕਦਾ। ਬਿਲਕੁਲ ਜੀ, ਬਿਲਕੁਲ। ਇਹ ਨੇ ਬੀਬੀ ਕਮਲਜੀਤ ਕੌਰ ਜਿਨ੍ਹਾਂ ਤੇ ਗੁਰੂ ਮਹਾਰਾਜ ਨੇ ਆਪਣੀ ਅਪਾਰ ਬਖਸ਼ਿਸ਼ ਕਿਰਪਾ ਬਰਸਾਈ ਤੇ ਇਹਨਾਂ ਪਾਸੋਂ ਇਹ ਬਹੁਤ ਹੀ ਖੂਬਸੂਰਤ ਕਾਰਜ ਕਰਵਾਇਆ। ਸੋ ਗੱਲਬਾਤ ਦਾ ਸਿਲਸਿਲਾ ਜਾਰੀ ਹੈ ਜੀ। ਬੀਬੀ ਜੀ, ਅਸੀਂ ਪੁੱਛਣਾ ਚਾਹਾਂਗੇ ਕਿ ਬਹੁਤ ਘੱਟ ਦੇਖਣ 'ਚ ਆਇਆ ਹੈ ਕਿ ਕਿਸੇ ਔਰਤ ਦਾ ਕਿਸੇ ਧਰਮ ਦੇ ਖੇਤਰ ਦੇ ਵਿੱਚ ਹਸਤਸ਼ੇਪ ਕਰਨਾ, ਔਰ ਧਰਮ ਵੀ ਉਹਨੂੰ ਇੰਨੀ ਜਲਦੀ, ਕਿਉਂਕਿ ਸਾਡਾ ਸਮਾਜ ਹੈ, ਤੁਸੀਂ ਬਿਹਤਰ ਜਾਣਦੇ ਹੋ, ਡੈਮੋਕ੍ਰੇਸੀ ਹੈ, ਸਮਾਜ ਹੈ, ਧਰਮ ਦੇ ਵੱਖ-ਵੱਖ ਅੰਗ ਨੇ, ਔਰ ਧਰਮ ਵੀ ਇੰਨੀ ਛੇਤੀ ਔਰ ਆਸਾਨੀ ਨਾਲ ਅਸੈਪਟ ਨਹੀਂ ਕਰਦਾ ਉਸ ਚੀਜ਼ ਨੂੰ। ਇਸ ਤਰ੍ਹਾਂ ਦੀ ਕੋਈ ਔਖ ਜਿਹੜੀ ਹੈ ਧਾਰਮਿਕ ਸੰਸਥਾਵਾਂ ਵੱਲੋਂ ਜਾਂ ਕਿਸੇ ਸੰਪਰਦਾਵਾਂ ਵੱਲੋਂ ਤੁਹਾਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ? ਨਹੀਂ ਵੀਰ ਜੀ, ਕਿਉਂਕਿ ਮੈਂ ਸਿੱਖ ਪੰਥ ਦੀ ਇਹ ਬਹੁਤ ਹੀ ਵੱਡੀ ਵਡਿਆਈ ਹੈ ਕਿ ਉਹ ਜੈਂਟਸ ਔਰ ਲੇਡੀਜ਼ ਦੇ ਵਿੱਚ ਕੋਈ ਫਰਕ ਨਹੀਂ ਕਰਦੇ ਜੀ। ਅੰਦਰ ਖਾਤੇ ਹੋਏਗਾ ਤਾਂ ਆਈ ਡੋਂਟ ਨੋ, ਪਰ ਜਿਹੜਾ ਸਾਖਸ਼ਾਤ ਜੋ ਆਪਾਂ ਦੇਖਦੇ ਹਾਂ, ਜੋ ਸਾਨੂੰ ਦਿਖਦਾ ਹੈ, ਉਹਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਦੇ ਮਹਿਸੂਸ ਨਹੀਂ ਹੋਈ। ਈਵਨ ਕਿ ਸ਼੍ਰੋਮਣੀ ਕਮੇਟੀ ਦੇ ਨਾਲ ਵੀ ਮੇਰੀ ਗੱਲਬਾਤ ਚੱਲਦੀ ਰਹੀ ਸਰੂਪ ਬਾਰੇ, ਜਾਂ ਹੋਰ ਵੀ ਸੰਸਥਾਵਾਂ ਦੇ ਨਾਲ ਮੇਰਾ ਸੰਪਰਕ ਬਣਦਾ ਰਿਹਾ ਜਿਵੇਂ ਜਿਵੇਂ ਉਹਨਾਂ ਨੂੰ ਪਤਾ ਲੱਗਦਾ ਰਿਹਾ ਕਿ ਸਰੂਪ ਲਿਖਿਆ ਬੀਬੀ ਜੀ ਨੇ। ਪਰ ਇਸ ਤਰ੍ਹਾਂ ਦੀ ਕਿ ਬਾਈ ਬੀਇੰਗ ਅ ਲੇਡੀ ਮੈਂ ਸਰੂਪ ਲਿਖ ਰਹੀ ਹਾਂ ਜਾਂ ਲਿਖ ਲਿਆ ਹੈ ਤੇ ਉਹਦੇ ਉੱਪਰ ਕਦੇ ਕੋਈ ਟਿੱਕਾ ਟਿੱਪਣੀ ਮੈਨੂੰ ਨਹੀਂ ਮਹਿਸੂਸ ਹੋਈ। ਬਿਲਕੁਲ ਜੀ। ਬੀਬੀ ਜੀ, ਨਾ ਮਹਾਨ ਕਾਰਜ ਤੁਸੀਂ ਕੀਤਾ ਹੈ, ਵਾਕਈ ਇੱਕ ਆਈਡਲ ਬਣ ਕੇ ਸਾਹਮਣੇ ਆਏ ਹੋ ਹੋਰ ਫੀਮੇਲਸ ਦੇ ਲਈ। ਸੋ ਕਿਹੜੇ-ਕਿਹੜੇ ਸਨਮਾਨਾਂ ਦੇ ਨਾਲ ਆਪ ਜੀ ਨੂੰ ਨਵਾਜਿਆ ਗਿਆ ਹੈ? ਵੀਰ ਜੀ, ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ ਕਿ ਮੈਨੂੰ ਸ਼੍ਰੋਮਣੀ ਕਮੇਟੀ ਤੋਂ ਸਰਟੀਫਿਕੇਟ ਮਿਲਿਆ ਹੈ ਪਹਿਲੀ ਸਿੱਖ ਬੀਬੀ ਲੜੀਵਾਰ ਸਰੂਪ ਲਿਖਣ ਲਈ। ਤੇ ਇਹ ਮੇਰਾ ਇੱਕ ਬਹੁਤ ਵੱਡਾ ਮਾਈਲਸਟੋਨ ਹੈ। ਤੇ ਉਸ ਤੋਂ ਇਲਾਵਾ 2009 ਦੇ ਵਿੱਚ ਭਾਈ ਗੁਰਿਕਬਾਲ ਸਿੰਘ ਜੀ ਨੇ ਮੈਨੂੰ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਤੇ ਚੰਗੇਰੀ ਲਿਖਾਰਨ ਦਾ ਜਿਹੜਾ ਉਹ ਟਾਈਟਲ ਮੈਨੂੰ ਦਿੱਤਾ ਗਿਆ। ਤੇ ਗੁਰਮਤ ਪ੍ਰਚਾਰ ਸਭਾ ਗੁਰਾਇਆ, ਅਖੰਡ ਕੀਰਤਨੀ ਜਥਾ ਚੰਡੀਗੜ੍ਹ, ਤਰਨਤਾਰਨ, ਜਵੱਦੀ ਟਕਸਾਲ ਤੇ ਹੋਰ ਵੀ ਅਨੇਕਾਂ ਸੰਸਥਾਵਾਂ, ਰਾਮਗੜੀਆ ਸੰਸਥਾ ਚੰਡੀਗੜ੍ਹ ਤੇ ਹੋਰ ਵੀ ਇਸ ਤਰ੍ਹਾਂ ਦੀਆਂ ਅਨੇਕਾਂ ਸੰਸਥਾਵਾਂ ਨੇ ਜਿਨ੍ਹਾਂ ਤੋਂ ਮੈਨੂੰ ਸਨਮਾਨ ਮਿਲਿਆ ਵੀਰ ਜੀ।
ਜੀ ਬਹੁਤ ਵਧੀਆ ਜੀ। ਬੀਬੀ ਜੀ ਗੱਲ ਕਰੀਏ ਤਾਂ ਇੱਕ ਨਿੱਜੀ ਤੌਰ ਦੀ ਗੱਲ ਮੈਂ ਕਰਨ ਜਾ ਰਿਹਾ ਹਾਂ ਕਿ ਜਿਸ ਉਮਰ ਦੇ ਵਿੱਚ ਆਪ ਜੀ ਨੇ ਸਰੂਪ ਲਿਖਣਾ ਸ਼ੁਰੂ ਕੀਤਾ, ਸ਼ਾਇਦ ਉਸ ਉਮਰ ਦੇ ਵਿੱਚ ਆ ਕੇ ਹਰ ਬੱਚੇ ਦੇ ਮਨ ਦੇ ਵਿੱਚ ਇਹ ਫੁਰਨਾ ਹੁੰਦਾ ਕਿ ਮੈਂ ਇੱਕ ਬਹੁਤ ਵੱਡਾ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਮੈਂ ਕੋਈ ਐਡੀ ਵੱਡੀ ਅਚੀਵਮੈਂਟ ਲੈਣੀ ਹੈ। ਜਦ ਕਿ ਤੁਸੀਂ ਇੱਕ ਐਸਾ ਕਾਰਜ ਫੜ ਲਿਆ ਸੀ ਜਿਹੜਾ ਅਣਮਿੱਥੇ ਸਮੇਂ ਦਾ ਸੀਗਾ, ਪਤਾ ਨਹੀਂ ਉਹਨੂੰ ਕਿੰਨਾ ਸਮਾਂ ਲੱਗ ਜਾਣਾ। ਟਾਰਗੇਟ ਠੀਕ ਹੈ ਲਿੱਤਾ ਸੀਗਾ, ਬਟ ਸਮਾਂ ਕੋਈ ਵੀ ਲੱਗ ਸਕਦਾ ਸੀਗਾ। ਕਿਤੇ ਨਾ ਕਿਤੇ ਮਨ 'ਚ ਇਹ ਵਿਚਾਰ ਰਿਹਾ ਕਿ ਸ਼ਾਇਦ ਮੈਂ ਕਿਤੇ ਆਪਣਾ ਫਿਊਚਰ ਸਪੋਇਲ ਨਾ ਕਰਕੇ ਬੈਠ ਜਾਵਾਂ, ਜਾਂ ਮੈਂ ਕੁਝ ਟਾਰਗੇਟ ਬਣਾਇਆ ਹੋਇਆ ਸੀਗਾ। ਕਿਉਂਕਿ ਬਚਪਨ ਦੇ ਵਿੱਚ ਜਦੋਂ ਵੀ ਬੱਚਾ ਹੁੰਦਾ ਇੱਕ ਟਾਰਗੇਟ ਬਣਾ ਕੇ ਤੁਰਦਾ ਹੈ, ਕਿਤੇ ਨਾ ਕਿਤੇ ਉਹ ਟਾਰਗੇਟ ਖੁੰਝਦਾ ਨਜ਼ਰ ਤਾਂ ਨਹੀਂ ਆਇਆ? ਵੀਰ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਫੈਸ਼ਨ ਡਿਜ਼ਾਈਨਰ ਰਹੀ ਹਾਂ, ਇੰਸਟ੍ਰਕਟਰ ਵੀ ਰਹੀ ਹਾਂ ਫੈਸ਼ਨ ਡਿਜ਼ਾਈਨਿੰਗ ਦੀ। ਤੇ ਮੈਰਿਜ ਤੋਂ ਪਹਿਲਾਂ ਤੇ ਸੀਗਾ ਕਿ ਸਾਰਾ ਆਪਾਂ ਨੂੰ ਘਰ ਦਾ ਕੋਈ ਕੰਮ ਨਹੀਂ ਕਰਨਾ ਹੁੰਦਾ, ਆਪਾਂ ਵਿਹਲੇ ਹੁੰਦੇ ਆ। ਜੇ ਜੌਬ ਤੇ ਵੀ ਗਏ ਉਸ ਤੋਂ ਬਾਅਦ ਆ ਕੇ ਆਪਾਂ ਫ੍ਰੀ ਆ, ਆਪਾਂ ਕੋਈ ਵੀ ਹੋਰ ਕੰਮ ਕਰ ਸਕਦੇ ਆ। ਤੇ ਮੈਂ ਇੱਥੇ ਇਹ ਵੀ ਦੱਸਾਂਗੀ ਕਿ ਮੈਂ ਨਾਲ ਨਾਲ ਕੀਰਤਨ ਸਿੱਖਿਆ ਵੀ ਕਰਦੀ ਸੀ ਔਰ ਸਿਖਾਇਆ ਵੀ ਕਰਦੀ ਸੀਗੀ ਮੈਰਿਜ ਤੋਂ ਪਹਿਲਾਂ। ਤੇ ਉਸ ਦੌਰਾਨ ਤੇ ਚਲੋ ਇਸ ਤਰ੍ਹਾਂ ਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਆਈ, ਪਰ ਕਿਉਂਕਿ ਮੈਰਿਜ ਦੇ ਬਾਅਦ ਥੋੜਾ ਬਿਜ਼ੀ ਆਪਣਾ ਸ਼ਡਿਊਲ ਹੋ ਜਾਂਦਾ ਹੈ, ਤੇ ਉਹਦੇ ਵਿੱਚ ਵੀ ਮਤਲਬ ਮੈਂ ਆਪਣੇ ਮੈਰਿਜ ਤੋਂ ਬਾਅਦ ਮੈਨੂੰ ਜਲੰਧਰ ਦੁਆਰਾ ਇੱਕ ਇੰਸਟ੍ਰਕਟਰ ਦੀ ਜੋ ਹੈ ਜੌਬ ਮਿਲੀ ਫੈਸ਼ਨ ਡਿਜ਼ਾਈਨਿੰਗ ਦੀ। ਤੇ ਮੈਂ 1-2 ਮਹੀਨੇ ਜੌਬ ਕੀਤੀ ਵੀ। ਤੇ ਉਹ ਜੌਬ ਦੇ ਦੌਰਾਨ ਮੈਨੂੰ ਜੋ ਮਹਿਸੂਸ ਹੋਇਆ ਕਿ ਮੈਂ ਜਦੋਂ ਥੱਕ ਹਾਰ ਕੇ ਜੌਬ ਤੋਂ ਆਉਂਦੀ ਆ ਘਰ, ਉਸ ਤੋਂ ਬਾਅਦ ਜਦੋਂ ਮੈਂ ਸਰੂਪ ਲਿਖਣ ਬੈਠਦੀ ਆ ਤੇ ਮੇਰੀ ਜੋ ਹੈ ਕੰਸੈਂਟਰੇਸ਼ਨ ਨਹੀਂ ਬਣਦੀ, ਕਿਉਂਕਿ ਇਹ ਕਾਰਜ ਇਸ ਤਰ੍ਹਾਂ ਦਾ ਹੈ, ਇਹਦੇ ਵਿੱਚ ਲਗਾ ਮਾਤਰਾ ਹਰ ਚੀਜ਼ ਦਾ ਬੜਾ ਧਿਆਨ ਰੱਖਣਾ ਹੁੰਦਾ ਹੈ। ਤੇ ਮੇਰੀ ਕੰਸੈਂਟਰੇਸ਼ਨ ਨਹੀਂ ਬਣਦੀ, ਤੇ ਮੈਂ ਉਹ 2 ਮਹੀਨੇ ਜੌਬ ਕਰਕੇ ਉਸ ਤੋਂ ਬਾਅਦ ਮੈਂ ਆਪਣੀ ਜੌਬ ਤੋਂ ਰਿਜ਼ਾਈਨ ਕਰ ਦਿੱਤਾ, ਕਿਉਂਕਿ ਮਨ ਦੇ ਵਿੱਚ ਧੁਨ ਸਵਾਰ ਸੀ ਕਿ ਸਰੂਪ ਲਿਖਣਾ ਹੈ। ਹਮੇਸ਼ਾ ਮਨ 'ਚ ਇਹੀ ਵਿਚਾਰ ਰਹਿੰਦਾ ਸੀ, ਗੁਰੂ ਸਾਹਿਬ ਜਿੰਨੇ ਸਵਾਸ ਤੁਸੀਂ ਦਿੱਤੇ ਹੈ ਉਹਨਾਂ ਦੇ ਵਿੱਚ ਸਰੂਪ ਦੀ ਸੰਪੂਰਨਤਾ ਕਰਾ ਲਿਓ, ਬਾਕੀ ਸਾਰੇ ਕੰਮ ਕੋਈ ਮਾਇਨੇ ਨਹੀਂ ਰੱਖਦੇ। ਹੁਣ ਇੱਥੋਂ ਇਹ ਕਲੀਅਰ ਹੈਗਾ ਕਿ ਮੈਂ ਆਪਣੀ ਜੌਬ ਛੱਡ ਦਿੱਤੀ ਸਰੂਪ ਲਿਖਣ ਵਾਸਤੇ, ਤੇ ਉਸ ਚੀਜ਼ ਦਾ ਅੱਜ ਤੱਕ ਵੀ ਮੇਰੇ ਮਨ 'ਚ ਕਦੇ ਕੋਈ ਸ਼ਿਕਵਾ ਨਹੀਂ ਹੁੰਦਾ। ਬਹੁਤ ਵਧੀਆ ਜੀ, ਬਹੁਤ ਵਧੀਆ ਲਗਨ ਔਰ ਦ੍ਰਿੜ ਸੰਕਲਪ ਦੇ ਨਾਲ ਆਪ ਜੀ ਨੇ ਇਹ ਕਾਰਜ ਕੀਤਾ, ਜਿਹੜਾ ਵਾਕਈ ਸਿੱਖ ਪੰਥ ਦੇ ਲਈ ਇੱਕ ਮੀਲ ਪੱਥਰ ਸਾਬਿਤ ਹੋਏਗਾ ਔਰ ਇੱਕ ਬਹੁਤ ਵੱਡੀ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆਇਆ। ਜਿੰਨੀਆਂ ਬੀਬੀਆਂ ਸਾਡੀਆਂ ਸਿੱਖ ਪੰਥ ਦੇ ਵਿੱਚ ਨੇ ਜਾਂ ਹੋਰ ਕਿਤੇ ਵੀ ਬੈਠੀਆਂ ਨੇ, ਜਿਹੜੀਆਂ ਇਸ ਚੈਨਲ ਦੇ ਰਾਹੀਂ ਇਸ ਪ੍ਰੋਗਰਾਮ ਨੂੰ ਸੁਣ ਰਹੀਆਂ ਨੇ, ਦੇਖ ਰਹੀਆਂ ਨੇ, ਉਹਨਾਂ ਦੇ ਲਈ ਵਾਕਈ ਇੱਕ ਜਾਗਰਤੀ ਪੈਦਾ ਹੋਏਗੀ ਆਪ ਜੀ ਦੀਆਂ ਇਹ ਸਾਰੀ ਵਿਚਾਰਧਾਰਾਂ ਦੇ ਵਿੱਚੋਂ। ਬੀਬੀ ਜੀ, ਅਸੀਂ ਜਾਣਨਾ ਚਾਹਾਂਗੇ ਵੀ ਇਸ ਵੇਲੇ ਉਹ ਸਰੂਪ ਕਿੱਥੇ ਹੈ? ਵੀਰ ਜੀ, ਉਹ ਸਰੂਪ ਇਸ ਵੇਲੇ ਮੇਰੇ ਪਿਤਾ ਜੀ ਹੁਣਾਂ ਕੋਲ ਹੈ। ਪਿਤਾ ਜੀ ਹੁਣੀ ਚੰਡੀਗੜ੍ਹ ਰਹਿੰਦੇ ਨੇ, ਤੇ ਪਿਤਾ ਜੀ ਰੋਜ਼ ਪ੍ਰਕਾਸ਼ ਕਰਦੇ ਨੇ, ਪਾਠ ਕਰਦੇ ਨੇ, ਸੁਖਵਾਸਨ ਕਰਦੇ ਨੇ ਸਰੂਪ ਤੋਂ। ਜੀ, ਕਦੇ ਮਨ ਦੇ ਵਿੱਚ ਇਹ ਖਿਆਲ ਨਹੀਂ ਆਇਆ ਵੀ ਕਿਸੇ ਗੁਰੂ ਘਰ, ਇਤਿਹਾਸਕ ਗੁਰੂ ਘਰ ਦੇ ਵਿੱਚ ਇਸ ਸਰੂਪ ਦਾ ਪ੍ਰਕਾਸ਼ ਹੋਵੇ, ਲੋਕ ਦਰਸ਼ਨ ਕਰਨ ਇਸ ਸਰੂਪ ਦੇ, ਜਾਂ ਫਿਰ ਕਿਸੇ ਸਿੱਖ ਮਿਊਜ਼ੀਅਮ ਦੇ ਵਿੱਚ ਇਸ ਨੂੰ ਬੜੇ ਅਦਬ ਦੇ ਨਾਲ ਰੱਖਿਆ ਜਾਏ? ਕਦੇ ਇਸ ਤਰ੍ਹਾਂ ਦਾ ਮਨ 'ਚ ਵਿਚਾਰ ਨਹੀਂ ਆਇਆ? ਵੀਰ ਜੀ, ਜਦੋਂ ਮੈਂ ਸਟਾਰਟ ਕੀਤਾ ਸੀ ਸਰੂਪ ਲਿਖਣਾ, ਕਿਉਂਕਿ ਮੈਂ ਆਮ ਤੌਰ ਤੇ ਜਦੋਂ ਵੀ ਦਰਬਾਰ ਸਾਹਿਬ ਜਾਇਆ ਕਰਦੀ ਸੀ ਤੇ ਉੱਥੇ ਪਿਤਾ ਜੀ ਸਪੈਸ਼ਲ ਸਾਨੂੰ ਫੋਕਸ ਕਰਾਉਂਦੇ ਹੁੰਦੇ ਸੀ ਇਸ ਗੱਲ ਤੇ ਕਿ ਦੇਖੋ ਹੱਥ ਲਿਖਤ ਲੜੀਵਾਰ ਸਰੂਪ ਪ੍ਰਕਾਸ਼ ਹੈ, ਜਿਸ ਟਾਈਮ ਹੁਕਮਨਾਮਾ ਹੁੰਦਾ ਸੀਗਾ ਜੀ। ਤੇ ਉਹ ਜਦੋਂ ਦਰਸ਼ਨ ਕਰਨੇ ਤੇ ਜਦੋਂ ਸਰੂਪ ਲਿਖਣਾ ਸਟਾਰਟ ਕੀਤਾ ਹੈ, ਤੇ ਮਨ ਦੇ ਵਿੱਚ ਇੱਕ ਵਿਚਾਰ ਆਉਣਾ ਸ਼ੁਰੂ ਹੋ ਗਿਆ ਕਿ ਕਿਤੇ ਇਹ ਸਰੂਪ ਵੀ ਕਿਸੇ ਵੇਲੇ ਦਰਬਾਰ ਸਾਹਿਬ ਪ੍ਰਕਾਸ਼ਿਤ ਹੋਵੇ। ਤੇ ਪਰ ਇਸ ਤਰ੍ਹਾਂ ਦੀ ਕੋਈ ਵਿਧ ਨਹੀਂ ਬਣ ਪਾਈ, ਤੇ ਜਿਵੇਂ ਵੀ ਚਲੋ ਗੁਰੂ ਸਾਹਿਬ ਨੂੰ ਮਨਜ਼ੂਰ ਹੈ, ਤੇ ਉਹ ਸਰੂਪ ਜਿਹੜਾ ਹੈ ਉਹ ਫਿਲਹਾਲ ਅਸੀਂ ਹੁਣ ਆਪਣੇ ਕੋਲ ਹੀ ਜੋ ਹੈ ਸੇਵਾ ਸੰਭਾਲ ਸਰੂਪ ਦੀ ਕਰਦੇ ਹਾਂ ਜੀ। ਬਿਲਕੁਲ। ਜਿਵੇਂ ਕਿ ਕੋਈ ਵੀ ਗੱਲ ਛੁਪੀ ਨਹੀਂ ਰਹਿੰਦੀ, ਗੱਲ ਤਾਂ ਸਾਹਮਣੇ ਆਉਂਦੀ ਹੈ। ਜਿਵੇਂ ਹੁਣ ਇਸ ਚੈਨਲ ਦੇ ਰਾਹੀਂ ਹੈ ਜਾਂ ਕਿਸੇ ਤੁਹਾਡੇ ਆਰਟੀਕਲ ਲੱਗੇ, ਜਾਂ ਜਦੋਂ ਤੁਹਾਨੂੰ ਸਨਮਾਨ ਹੋਇਆ, ਲੋਕਾਂ ਤੱਕ ਇਹ ਗੱਲ ਪਹੁੰਚਦੀ ਹੈ। ਕਦੇ ਲੋਕਾਂ ਦਾ ਹਜ਼ੂਮ ਉਸ ਸਰੂਪ ਦੇ ਦਰਸ਼ਨ ਕਰਨ ਦੇ ਲਈ ਪ੍ਰੇਰਿਤ ਹੋਇਆ, ਜਾਂ ਕਦੇ ਆਏ ਲੋਕ? ਕਿਸ ਤਰ੍ਹਾਂ ਡੀਲ ਕਰਦੇ ਹੋ ਤੁਸੀਂ? ਜੀ ਵੀਰ ਜੀ, ਬਹੁਤ ਜਿਸ ਤਰ੍ਹਾਂ, ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈ ਮੀਡੀਆ ਦਾ ਯੁੱਗ ਹੈਗਾ ਹੈ, ਫੇਸਬੁੱਕ ਤੇ WhatsApp ਤੇ ਜਿਵੇਂ ਵੀ ਸਾਰਿਆਂ ਨੂੰ ਪਤਾ ਚੱਲਦਾ ਹੈ, ਤੇ ਬਹੁਤ ਈਵਨ ਕਿ ਅਬਰੋਡ ਤੋਂ ਵੀ ਮੈਨੂੰ ਕਾਲਸ ਆਉਂਦੀਆਂ ਨੇ ਆਮ ਤੌਰ ਤੇ ਉਹ ਕਹਿਣਗੇ ਕਿ ਜਦੋਂ ਵੀ ਅਸੀਂ ਇੰਡੀਆ ਆਉਣਾ ਹੈ ਅਸੀਂ ਸਰੂਪ ਦੇ ਦਰਸ਼ਨ ਕਰਨੇ ਨੇ। ਤੇ ਬਹੁਤ ਵਾਰੀ ਮੈਨੂੰ ਇਸ ਤਰ੍ਹਾਂ ਦੇ ਵੀ, ਮੈਂ ਇਹਨੂੰ ਆਫਰਸ ਹੀ ਕਹਿ ਸਕਦੀ ਹਾਂ ਇਸ ਵੇਲੇ, ਕਿ ਬਹੁਤ ਸਾਰੇ ਲੋਕ ਆਉਂਦੇ ਨੇ ਕਿ ਉਹ ਕਹਿੰਦੇ ਨੇ ਕਿ ਆਪਾਂ ਇਹ ਸਰੂਪ ਲੈ ਕੇ ਜਾਣਾ ਹੈ ਤੇ ਸੰਗਤਾਂ ਨੂੰ ਦਰਸ਼ਨ ਕਰਾਉਣਾ ਚਾਹੁੰਦੇ ਆ। ਪਰ ਇੱਥੇ ਇੱਕ ਜਿਹੜਾ ਵਿਚਾਰ ਸਾਡੇ ਮਨ ਦੇ ਵਿੱਚ, ਜਾਂ ਸਾਡੀ ਫੈਮਿਲੀ ਦਾ ਆਪਸੀ ਜੋ ਇੱਕ ਵਿਚਾਰ ਹੈ, ਉਹ ਇਹ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਸਰੂਪ ਲਿਖਣ ਦੀ ਸੇਵਾ ਲੈ ਲਈ ਹੈ, ਉਹਦਾ ਆਪਾਂ ਬਹੁਤ ਜ਼ਿਆਦਾ ਪ੍ਰੋਪੇਗੈਂਡਾ ਨਹੀਂ ਕਰਨਾ ਚਾਹੀਦਾ ਸਾਨੂੰ। ਕਿ ਕਿਉਂਕਿ ਸਾਡਾ ਜੋ ਸਮਾਜ ਹੈ ਨਾ ਵੀਰ ਜੀ, ਸਮਾਜ ਕੀ ਕਰਦਾ ਹੈ ਕਿ ਗੁਰੂ ਨਾਲੋਂ ਟੁੱਟ ਕੇ ਇਨਸਾਨ ਦੇ ਨਾਲ ਜੁੜ ਜਾਂਦਾ ਹੈ। ਜੀ ਬਿਲਕੁਲ। ਤੇ ਉਸ ਚੀਜ਼ ਨੂੰ ਅਵੋਇਡ ਕਰਨ ਵਾਸਤੇ ਅਸੀਂ ਫਿਰ ਜਿਹੜੀ ਉਹਨਾਂ ਦੀ ਜੋ ਆਫਰ ਕਰਦੇ ਨੇ ਕਿ ਅਸੀਂ ਸਰੂਪ ਲੈ ਕੇ ਜਾਣਾ ਹੈ, ਨਗਰ ਕੀਰਤਨ ਦੇ ਰੂਪ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਕਰਾਉਣੇ ਨੇ, ਅਸੀਂ ਉਸ ਚੀਜ਼ ਨੂੰ ਥੋੜਾ ਜਿਹਾ ਉਸ ਤੋਂ ਗੁਰੇਜ਼ ਕਰੀਦੀ ਹੈ। ਬਿਲਕੁਲ ਠੀਕ ਹੈ। ਹਾਂਜੀ। ਸੋ ਬੀਬੀ ਜੀ, ਗੁਰੂ ਮਹਾਰਾਜ ਜੀ ਦੀ ਜਿਵੇਂ ਦੱਸਿਆ ਕਿ ਅਪਾਰ ਬਖਸ਼ਿਸ਼ ਕਿਰਪਾ ਹੋਈ, ਆਪ ਜੀ ਦਾ ਇਹ ਕਾਰਜ ਜੋ ਆਪ ਜੀ ਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ ਸ਼ੁਰੂ ਕੀਤਾ ਸੀਗਾ, ਉਹ ਸੰਪੂਰਨ ਹੋਇਆ। ਸੋ ਹੁਣ ਆਪ ਜੀ ਪਰਿਵਾਰ ਨੂੰ ਸਮਾਂ ਦੇ ਰਹੇ ਹੋ,
ਕੋਈ ਇਨ ਫਿਊਚਰ ਕੋਈ ਹੋਰ ਕੀ ਪਲਾਨਸ ਨੇ ਤੁਹਾਡੇ ਸਮਾਜ ਦੇ ਲਈ, ਪੰਥ ਦੇ ਲਈ, ਜਾਂ ਗੁਰੂ ਚਰਨਾਂ ਦੇ ਵਿੱਚ ਹੋਰ ਕਿਹੜੀ ਸੇਵਾ ਦਾ ਤੁਸੀਂ ਕੋਈ ਟੀਚਾ ਮੰਨ ਕੇ ਚੱਲੇ ਹੋਏ ਹੋ? ਜੀ ਵੀਰ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਡਿਪਲੋਮਾ ਇਨ ਗੁਰਮਤ ਸੰਗੀਤ ਕੀਤਾ ਹੈ ਤੇ ਉਸ ਤੋਂ ਬਾਅਦ ਮੈਂ ਪਿਛਲੇ ਕੁਝ ਸਾਲਾਂ ਦੇ ਵਿੱਚ ਮੈਂ ਐਮਏ ਗੁਰਮਤ ਸੰਗੀਤ ਵੀ ਕੀਤਾ ਹੈ ਤੇ ਕੀਰਤਨ ਜੋ ਹੈ ਉਹ ਮੈਂ ਤਕਰੀਬਨ 20 ਸਾਲਾਂ ਤੋਂ ਕੀਰਤਨ ਕਰਦੀ ਆ ਰਹੀ ਹਾਂ ਤੇ ਕਲਾਸੀਕਲ ਸਿੱਖਦੀ ਵੀ ਆ। ਤੇ ਮਨ ਦੇ ਵਿੱਚ ਪਰ ਇਹ ਵਿਚਾਰ ਸੀਗਾ ਕਿ ਸਰੂਪ ਦੀ ਸੰਪੂਰਨਤਾ ਜਦੋਂ ਹੋਣੀ ਹੈ ਤੇ ਉਸ ਤੋਂ ਬਾਅਦ ਮੈਂ ਫੁੱਲ ਫਲੈਜ ਜੋ ਹੈ ਕੀਰਤਨ ਲਾਈਨ ਦੇ ਵਿੱਚ ਹੀ ਜਾਣਾ ਹੈ। ਵੈਸੇ ਵਿਚਾਰ ਹੋਰ ਵੀ ਨੇ ਮਨ ਦੇ ਵਿੱਚ ਕਿ ਬਾਣੀਆਂ ਜਿੰਨੀਆਂ ਵੀ ਦਰਬਾਰ ਸਾਹਿਬ ਦੇ ਵਿੱਚ ਜਿਨ੍ਹਾਂ ਦਾ ਕੀਰਤਨ ਹੁੰਦਾ ਹੈ ਉਹ ਸਾਰੀਆਂ ਬਾਣੀਆਂ ਮੈਂ ਹੱਥ ਦੇ ਨਾਲ ਲਿਖਾਂ। ਤੇ ਪਰ ਕਿਉਂਕਿ ਫੈਮਿਲੀ ਲਾਈਫ ਹੈ, ਜਿਸ ਤਰ੍ਹਾਂ ਆਪਨੇ ਕਿਹਾ, ਮੇਰੀ ਇੱਕ ਬੇਟੀ ਹੈ 13 ਸਾਲ ਦੀ ਤੇ 5 ਸਾਲ ਦਾ ਮੇਰਾ ਬੇਟਾ ਹੈ ਤੇ ਕਿਉਂਕਿ ਉਹਨਾਂ ਨੂੰ ਵੀ ਟਾਈਮ ਦੇਣਾ ਹੁਣ ਇਸ ਵੇਲੇ ਜ਼ਰੂਰੀ ਹੈ ਤੇ ਹੁਣ ਜੋ ਇਸ ਵੇਲੇ ਹੈ ਮੈਂ ਨਾਲ ਦੀ ਨਾਲ ਆਪਣੀ ਫੈਮਿਲੀ ਦੇ ਮੈਂ ਕੀਰਤਨ ਦੀ ਸੇਵਾ ਜੋ ਹੈ ਉਹ ਨਿਭਾ ਰਹੀ ਹਾਂ। ਜਿੱਥੇ ਵੀ ਸੰਗਤਾਂ ਯਾਦ ਕਰਦੀਆਂ ਨੇ ਉੱਥੇ ਮੈਂ ਕੀਰਤਨ ਵਾਸਤੇ ਜਾਂਦੀ ਹਾਂ। ਬਹੁਤ ਵਧੀਆ ਬੀਬੀ ਜੀ। ਸੋ ਸਮੇਂ ਜਿਹੜਾ ਆਪਣੀ ਰਫ਼ਤਾਰ ਦੇ ਨਾਲ ਵੱਧ ਰਿਹਾ, ਸਮਾਂ ਸੀਮਿਤ ਹੈ, ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਆਪਸ ਵਿੱਚ ਅਸੀਂ ਹੋਰ ਗੱਲਾਂ ਕਰੀਏ, ਆਪਸ ਵਿੱਚ ਹੋਰ ਗਿਆਨ ਦੀਆਂ ਗੱਲਾਂ ਜਿਹੜੀਆਂ ਨੇ ਆਪ ਜੀ ਦੇ ਫਿਊਚਰ ਪਲਾਨ ਜਿਹੜੇ ਨੇ ਉਹ ਸੰਗਤਾਂ ਦੇ ਨਾਲ ਸਾਂਝੇ ਕਰੀਏ। ਪਰ ਫਿਰ ਵੀ ਜਾਂਦੇ ਜਾਂਦੇ ਮੈਂ ਚਾਹਾਂਗਾ ਕਿ ਆਪ ਜੀ ਨੇ ਬਹੁਤ ਮਹਾਨ ਕਾਰਜ ਕੀਤਾ ਹੈ ਐਜ਼ ਅ ਫੀਮੇਲ। ਆਪ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਟੀਵੀ ਦੇ ਮੂਹਰੇ ਬੈਠੇ ਇਸ ਸ਼ੋਅ ਨੂੰ ਦੇਖ ਰਹੇ ਸਰੋਤਿਆਂ ਦੇ ਲਈ? ਵੀਰ ਜੀ, ਮੈਂ ਜਿੰਨੀਆਂ ਵੀ ਸੰਗਤਾਂ ਟੀਵੀ 84 ਦੀਆਂ ਇਸ ਪ੍ਰੋਗਰਾਮ ਨੂੰ ਦੇਖ ਰਹੀਆਂ ਨੇ, ਮੈਂ ਸਾਰਿਆਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੀ ਹਾਂ ਲੜੀਵਾਰ ਸਰੂਪ ਬਾਰੇ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਲੜੀਵਾਰ ਸਰੂਪ ਨੂੰ ਗੁਰਤਾ ਗੱਦੀ ਬਖਸ਼ੀ ਹੈ ਤੇ ਆਮ ਤੌਰ ਤੇ ਜੋ ਅੱਜ ਦੇਖਿਆ ਜਾ ਰਿਹਾ ਹੈ, ਮੋਸਟ ਆਫ ਦ ਸੰਗਤ ਨੂੰ, ਜਿਹੜੀ ਪਿੰਡਾਂ ਦੀ ਸਪੈਸ਼ਲੀ ਸੰਗਤ ਹੈ, ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਲੜੀਵਾਰ ਸਰੂਪ ਹੁੰਦਾ ਕੀ ਹੈ। ਤੇ ਸਾਨੂੰ ਆਪਣਾ ਜੋ ਵਿਰਸਾ ਹੈ, ਜੋ ਸਾਡੀ ਧਰੋਹਰ ਹੈ, ਸਾਨੂੰ ਉਹਨੂੰ ਸਮਝਣ ਦੀ ਜ਼ਰੂਰਤ ਹੈ। ਜੇ ਅਸੀਂ ਉਹਨੂੰ ਹੀ ਨਹੀਂ ਸਮਝਾਂਗੇ ਤਾਂ ਮੇਰੇ ਖਿਆਲ ਹੈ ਕਿ ਅਸੀਂ ਆਪਣਾ ਮੋਢੀ ਗਵਾ ਬੈਠਦੇ ਹਾਂ। ਤੇ ਇਸ ਵੇਲੇ ਬਹੁਤ ਜ਼ਰੂਰੀ ਹੈ ਕਿ ਸਾਨੂੰ ਘੱਟੋ ਘੱਟ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਲੜੀਵਾਰ ਸਰੂਪ ਕੀ ਹੈ ਤੇ ਸਾਨੂੰ ਲੜੀਵਾਰ ਸਰੂਪ ਤੋਂ ਜਿਹੜਾ ਹੈ ਉਹ ਪਾਠ ਕਰਨ ਦੀ ਸਾਨੂੰ ਜਾਂਚ ਸਿੱਖਣੀ ਚਾਹੀਦੀ ਹੈ। ਕਿਉਂਕਿ ਅੱਜ ਕੱਲ ਲੜੀਵਾਰ ਸਰੂਪ ਤੋਂ ਜਦੋਂ ਪੰਜ-ਛੇ ਸਰੂਪ ਹੋ ਗਿਆ ਹੈ ਤਾਂ ਉਹਦੇ ਵਿੱਚ ਉਸਦਾ ਇੱਕ ਬਹੁਤ ਵੱਡਾ ਇੱਕ ਇਹ ਡਰਾਬੈਕ ਆਇਆ ਹੈ ਕਿ ਜਿਹੜੇ ਸਾਡੇ ਗ੍ਰੰਥੀ ਸਿੰਘ ਨੇ ਉਹ ਇਸ ਵੇਲੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਨਾ ਹੋਣ ਦੇ ਬਾਵਜੂਦ ਵੀ ਉਹ ਗੁਰੂ ਘਰਾਂ ਦੇ ਵਿੱਚ ਸੇਵਾ ਕਰ ਰਹੇ ਨੇ, ਉਹ ਪਾਠ ਕਰ ਰਹੇ ਨੇ। ਤੇ ਮੇਰਾ ਖਿਆਲ ਹੈ ਕਿ ਜੇ ਆਪਾਂ ਲੜੀਵਾਰ ਸਰੂਪ ਨੂੰ ਤਰਜੀਹ ਦਿੰਨੇ ਆ ਤਾਂ ਸਾਡੇ ਜਿਹੜੇ ਗ੍ਰੰਥੀ ਸਿੰਘ ਨੇ, ਸਾਡੇ ਪਾਠੀ ਸਿੰਘ ਨੇ, ਉਹ ਵੀ ਵਿਦਵਾਨ ਹੋਣਗੇ। ਤੇ ਜਦੋਂ ਸਾਡੇ ਪ੍ਰਚਾਰਕ ਵਿਦਵਾਨ ਹੋ ਜਾਣਗੇ, ਸਾਡੇ ਗ੍ਰੰਥੀ ਸਿੰਘ ਵਿਦਵਾਨ ਹੋ ਜਾਣਗੇ, ਤਾਂ ਮੇਰੇ ਖਿਆਲ ਹੈ ਕਿ ਸਾਡਾ ਸਿੱਖ ਧਰਮ ਜਿਹੜਾ ਹੈ ਉਹ ਜ਼ਰੂਰ ਅਗਾਂਹ ਵਧੂ ਹੋ ਜਾਏਗਾ। ਬਹੁਤ ਵਧੀਆ ਜੀ। ਸੋ ਇਹ ਸਨ ਬੀਬੀ ਕਮਲਜੀਤ ਕੌਰ ਜੀ, ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਸਤ ਲਿਖਿਤ ਸਰੂਪ ਤਿਆਰ ਕੀਤੇ ਔਰ ਇਹਨਾਂ ਨੇ ਅੱਜ ਇਸ ਸ਼ੋਅ ਦੇ ਵਿੱਚ ਲੜੀਵਾਰ ਸਰੂਪ ਦੀ ਮਹੱਤਤਾ ਤੋਂ ਵੀ ਸਾਨੂੰ ਜਾਣੂ ਕਰਵਾਇਆ। ਸੋ ਆਓ, ਜਿੰਨੀਆਂ ਵੀ ਸੰਗਤਾਂ ਇਸ ਸ਼ੋਅ ਨੂੰ ਦੇਖ ਰਹੀਆਂ ਨੇ, ਸਾਡਾ ਫਰਜ਼ ਬਣਦਾ ਹੈ ਕਿ ਇਹਨਾਂ ਦੀ ਜੀਵਨ ਸ਼ੈਲੀ ਤੋਂ, ਇਹਨਾਂ ਦੇ ਇਸ ਮਹਾਨ ਕਾਰਜ ਤੋਂ ਅਸੀਂ ਕੋਈ ਨਾ ਕੋਈ ਸੇਧ ਲਈਏ, ਧਰਮ, ਕੌਮ, ਪੰਜਾਬੀ ਅਤੇ ਪੰਜਾਬੀਅਤ ਦੀ ਅਹਿਮੀਅਤ ਨੂੰ ਸਮਝੀਏ। ਸੋ ਬੀਬੀ ਜੀ, ਤੁਹਾਡਾ ਸਾਡੇ ਸਟੂਡੀਓ ਤੇ ਆਉਣ ਤੇ ਆਪਣੇ ਰੁਝੇਵਿਆਂ ਦੇ ਵਿੱਚੋਂ ਕੁਝ ਕੁ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਆਪਣੇ ਇਸ ਮਹਾਨ ਕਾਰਜ ਦੇ ਬਾਰੇ ਵਿੱਚ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਜ਼ਰ